ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 30 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਵਿਧਾਨ ਸਭਾ ਤੋਂ। ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਆਪਾਂ ਪਹਿਲੂ ਦਰ ਪਹਿਲੂ ਸਮਝਣ ਦੀ ਤੇ ਹਰ ਐਪੀਸੋਡ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਸ਼ੁਰੂਆਤ ਕਾਗਜ਼ੀ ਸ਼ੇਰਾਂ ਤੋਂ ਕਰ ਲਈਏ ਜਿਹੜੇ ਵਿਧਾਨ ਸਭਾ ਦੇ ਵਿੱਚ ਦਹਾੜੇ ਨੇ ਜੀ। ਪ੍ਰਵੀਨ ਜੀ, ਕੱਲ ਦਾ ਦਿਨ ਬੜਾ ਅਹਿਮ ਸੀ ਜੀ। ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਯੋਜਨਾ ਨੂੰ ਨਕਾਰਨ ਦੇ ਲਈ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ। ਕਿਹਾ ਜਾ ਰਿਹਾ ਕਿ ਕੇਂਦਰ ਨੇ ਮਨਰੇਗਾ ਦਾ ਰੂਪ ਬਦਲ ਕੇ ਜੀ ਰਾਮ ਜੀ ਦੇ ਰੂਪ ਦੇ ਵਿੱਚ ਸਾਹਮਣੇ ਲਿਆਂਦਾ ਹੈ। ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਦੀ ਆਤਮਾ ਮਾਰਤੀ। ਇਸ ਲਈ ਮਤਲਬ ਕਿ ਉਸ ਪੁਰਾਣੀ ਯੋਜਨਾ ਦੀ ਬਹਾਲੀ ਦੀ ਜ਼ਰੂਰਤ ਹੈ। ਅਸਲ 'ਚ ਕੇਂਦਰ ਨੇ ਦਿਖਾਉਣ ਨੂੰ ਇਹ ਦਿਖਾਇਆ ਕਿ ਅਸੀਂ ਮਨਰੇਗਾ ਨਵੇਂ ਰੂਪ 'ਚ ਲੈ ਕੇ, ਅਸਲ 'ਚ ਪੁਰਾਣਾ ਮਨਰੇਗਾ ਖਤਮ ਕਰਕੇ ਯੋਜਨਾ ਹੀ ਨਵੀਂ ਹੈ। ਉਹ ਖਤਮ ਤੇ ਹੁਣ ਇਹ ਨਵੀਂ ਯੋਜਨਾ ਅਗਲੇ ਆਪਣੇ ਤਰੀਕੇ ਨਾਲ ਲੈ ਕੇ ਆਏ ਨੇ ਜੀ। ਹੁਣ ਇਸ ਦੇ ਵਿਰੋਧ ਦੇ ਵਿੱਚ ਸੈਸ਼ਨ ਬੁਲਾਇਆ ਗਿਆ, ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਜਿਹਦੇ ਵਿੱਚ ਇਹਦੇ ਉੱਤੇ ਚਰਚਾ ਹੋਣੀ ਸੀ। ਤੁਸੀਂ ਦਰੁਸਤ ਫਰਮਾਇਆ ਕਿ ਕਾਗਜ਼ੀ ਸ਼ੇਰ ਦਹਾੜੇ, ਕਾਗਜ਼ੀ ਸ਼ੇਰਾਂ ਨਾਲ ਲੜਾਈ ਨਹੀਂ ਜਿੱਤੀ ਜਾ ਸਕਦੀ, ਉਹਨਾਂ ਦੀ ਦਹਾੜ ਨਾਲ ਡਰਾਇਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਕੇਂਦਰ ਹਮਲਾਵਰ ਹੈ ਸੂਬਿਆਂ ਦੇ ਉੱਤੇ, ਉਸ ਦੇ ਲਈ ਤੁਹਾਨੂੰ ਅੱਜ ਵਿਧਾਨ ਸਭਾ ਦੇ ਵਿੱਚੋਂ ਕੋਈ ਰਾਜਨੀਤਿਕ ਲੜਾਈ ਦਾ ਐਲਾਨ ਕਰਨਾ ਸੀ, ਰਾਜਨੀਤਿਕ ਜੰਗ ਦਾ ਐਲਾਨ ਕਰਨਾ ਸੀ। ਉੱਥੇ ਮੈਨੂੰ ਸਭ ਤੋਂ ਵੱਡੀ ਜਿਹੜੀ ਹੈਰਾਨੀ ਹੋਈ ਇਸ ਗੱਲ ਦੀ ਹੋਈ ਕਿ 117 MLA ਸੀ। ਹਾਂਜੀ। ਪੰਜਾਬ ਦੀ ਵਿਧਾਨ ਸਭਾ ਦਾ ਮਤਲਬ ਇਹ ਹੈ ਕਿ ਸਾਰਾ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀਆਂ ਧਿਰਾਂ ਕੇਂਦਰ ਮੂਹਰੇ ਪੰਜਾਬ ਦਾ ਪੱਖ ਰੱਖਣਗੀਆਂ। 117 ਦੇ ਵਿੱਚੋਂ ਇੱਕ ਵੀ MLA ਤੱਥਾਂ ਸਮੇਤ ਇਸ ਯੋਜਨਾ ਦੇ ਖਿਲਾਫ, ਇਸ ਯੋਜਨਾ ਦੀਆਂ ਨਾਕਾਮੀਆਂ, ਇਸ ਨਵੀਂ ਯੋਜਨਾ ਦੀਆਂ ਨਲਾਇਕੀਆਂ ਉਜਾਗਰ ਨਹੀਂ ਕਰ ਸਕਦਾ ਜੀ। ਇੱਕ ਵੀ ਵਿਧਾਇਕ ਪੁਰਾਣੀ ਯੋਜਨਾ ਕਿਉਂ ਸਾਨੂੰ ਚਾਹੀਦੀ ਹੈ, ਉਸ ਦੀ ਕੀ ਲੋੜ ਹੈ, ਉਸ ਦਾ ਸਾਡੇ ਤੇ ਕੀ ਫਾਇਦਾ ਸੀ, ਨਵੀਂ ਦਾ ਕੀ ਨੁਕਸਾਨ ਹੋਣਾ ਹੈ, ਇੱਕ ਵੀ MLA ਇਹਨੂੰ ਤੱਥਾਂ ਸਮੇਤ ਸਾਹਮਣੇ ਨਹੀਂ ਰੱਖ ਸਕਿਆ ਜੀ। ਸਹੀ। ਵਿਰੋਧੀ ਧਿਰ ਦੇ ਕਿਸੇ ਪਾਰਟੀ ਚੋਂ ਦੇਖ ਲਓ, ਸੱਤਾਧਾਰੀ ਧਿਰ ਦਾ ਕੋਈ MLA ਦੇਖ ਲਓ, ਮੰਤਰੀ ਦੇਖ ਲਓ, ਖੁਦ ਮੁੱਖ ਮੰਤਰੀ ਨੂੰ ਦੇਖ ਲਓ, ਕਿ ਕੋਈ ਤੁਹਾਨੂੰ ਇਹ ਲੱਗਿਆ ਹੋਵੇ ਕਿ ਜਿਹੜਾ ਮਨਰੇਗਾ ਦੇ ਉੱਤੇ ਜਾਂ ਨਵੀਂ ਯੋਜਨਾ ਜੀ ਰਾਮ ਜੀ ਦੇ ਉੱਤੇ ਤਿਆਰੀ ਕਰਕੇ ਆਇਆ। ਸਹੀ। ਜਾਂ ਤਿਆਰੀ ਤੋਂ ਵੀ ਗਾਂ ਇਹਨਾਂ ਦੀ ਇਸ ਵਿਸ਼ੇ ਨੂੰ ਲੈ ਕੇ, ਇਸ ਫਿਕਰ ਨੂੰ ਲੈ ਕੇ ਕਿ ਇਹ ਪੰਜਾਬ ਲਈ ਕਿੰਨੀ ਮਾਰ ਵੱਜੂਗੀ ਨਵੀਂ ਯੋਜਨਾ ਦੀ, ਜਾਂ ਪੁਰਾਣੀ ਦਾ ਕੀ ਨੁਕਸਾਨ ਹੋਊਗਾ, ਉਹਦੇ ਉੱਤੇ ਕਿੰਨੇ ਕੁ ਗੰਭੀਰ ਸੀ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਕਿ ਮੰਤਰੀ ਸਭ ਮਤਾ ਪੇਸ਼ ਕਰਨ ਲਈ ਖੜੇ ਹੋਏ। ਠੀਕ ਹੈ ਜੀ। ਕਿ ਜੀ ਮੈਂ ਅੱਜ ਜੀ ਰਾਮ ਜੀ ਦੇ ਖਿਲਾਫ ਜਾਂ ਇਸ ਨੂੰ ਰੱਦ ਕਰਕੇ ਪੁਰਾਣੀ ਮਨਰੇਗਾ ਲਿਆਉਣ ਦੇ ਲਈ ਮਤਾ ਰੱਖਦਾ। ਸਪੀਕਰ ਸਾਹਿਬ, ਮਤਾ ਤਾਂ ਬਹੁਤ ਲੰਬਾ ਹੈ ਜੀ, ਮੈਂ ਕੁਝ ਲਾਈਨਾਂ ਪੜ੍ਹ ਕੇ ਰੱਖ ਦਿੰਦਾ ਜੀ। ਠੀਕ ਹੈ, ਤਿਆਰੀ ਦੇਖ ਲਓ। ਮਤਲਬ ਜਿਸ ਵਿਸ਼ੇ ਤੇ ਤੁਸੀਂ ਸੈਸ਼ਨ ਬੁਲਾਇਆ, ਬਿਲਕੁਲ ਸਹੀ, ਤੁਸੀਂ ਉਸ ਵਿਸ਼ੇ ਦਾ ਮਤਾ ਪੜ੍ਹਨ ਦੇ ਲਈ ਵੀ ਤਕਲੀਫ ਹੋ ਰਹੀ ਹੈ ਤੁਹਾਨੂੰ। ਸਹੀ ਹੈ, ਬਿਲਕੁਲ। ਤੁਸੀਂ ਉਹ ਮਤਾ ਵੀ ਪੂਰਾ ਨਹੀਂ ਪੜ੍ਹ ਪਾ ਰਹੇ, ਪੜ੍ਹਨਾ ਨਹੀਂ ਚਾਹੁੰਦੇ। ਤੁਸੀਂ ਠੀਕ ਹੈ ਕਹੋਗੇ ਜੀ ਕਿ ਸਾਰੇ ਮੈਂਬਰਾਂ ਨੂੰ ਕਾਪੀਆਂ ਬਣਤੀਆਂ ਸੀ ਜੀ, ਮੀਡੀਆ ਕੋਲ ਕਾਪੀ ਚੱਲ ਗਈ ਸੀ ਜੀ,
ਵੀ ਜਿਹੜਾ ਪੰਜਾਬ ਤੁਹਾਨੂੰ ਲਾਈਵ ਦੇਖ ਰਿਹਾ, ਜਿਹਨੇ ਟੀਵੀ ਰਾਹੀਂ ਸਮਝਣਾ, ਜਿਹਨੇ ਸੋਸ਼ਲ ਮੀਡੀਆ ਰਾਹੀਂ ਦੇਖਣਾ ਹੈ, ਜਿਹਨੂੰ ਸੁਣ ਕੇ ਪਤਾ ਲੱਗਣਾ ਹੈ, ਉਹਨਾਂ ਲਈ ਤੁਸੀਂ ਕੀ ਕੀਤਾ ਜੀ? ਪਤਾ ਸਭ ਨੂੰ ਕਿ ਕਾਗਜ਼ਾਂ ਦੇ ਵਿੱਚ ਤੁਸੀਂ ਬਥੇਰਾ ਕੁਝ ਲਿਖਿਆ ਹੋਊਗਾ, ਪਰ ਕੇਂਦਰ ਦੇ ਖਿਲਾਫ ਜਨਤਕ ਤੌਰ ਤੇ ਬੋਲਣ ਤੋਂ ਬਚਣ ਦੇ ਲਈ ਪੂਰਾ ਮਤਾ ਨਹੀਂ ਪੜਿਆ। ਸਹੀ ਹੈ। ਫਿਰ ਤੁਹਾਡੇ ਧਿਆਨ 'ਚ ਹੋਣਾ ਕਿ ਇਜਲਾਸ ਬੁਲਾਏ ਜਾਣ ਦੇ ਦਰਮਿਆਨ ਕੇਂਦਰ ਨੇ ਹੁਕਮ ਚਾੜਿਆ ਸੀ ਕਿ ਜੀ ਪੰਜਾਬ ਦੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਬੁਲਾ ਕੇ ਨਵੀਂ ਯੋਜਨਾ ਦੇ ਹੱਕ 'ਚ ਮਤੇ ਪਵਾਓ। ਮੰਤਰੀ ਸਾਹਿਬ ਕਹਿੰਦੇ ਕਿ ਨਹੀਂ, 30 ਤਰੀਕ ਤੱਕ ਸਾਡਾ ਇਜਲਾਸ ਹੈ, ਅਸੀਂ ਕੋਈ ਮਤਾ ਨਹੀਂ ਪਾਉਣਾ। ਚੰਗਾ ਲੱਗਿਆ, ਆਪਾਂ ਸਵਾਗਤ ਕੀਤਾ ਸੀ। ਪਰ ਕੱਲ ਪੂਰੇ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਗ੍ਰਾਮ ਸਭਾਵਾਂ ਦਾ, ਉਸ ਮਤੇ ਦਾ, ਕੇਂਦਰ ਦੇ ਹਮਲੇ ਦਾ ਜ਼ਿਕਰ ਤੱਕ ਨਹੀਂ ਆਇਆ। ਸਹੀ ਗੱਲ। ਤੁਸੀਂ ਕਹਿੰਦੇ ਕਿ ਕੇਂਦਰ ਇਹ ਧੱਕਾ ਕਰ ਰਿਹਾ ਜੀ, ਕੇਂਦਰ ਇਹ ਵਧੀਕੀ ਕਰ ਰਿਹਾ ਜੀ, ਸਾਡੇ ਉੱਤੇ ਜਬਰੀ ਥੋਪ ਰਿਹਾ ਜੀ। ਪਿੰਡਾਂ ਦੀਆਂ ਪੰਚਾਇਤਾਂ, ਗ੍ਰਾਮ ਸਭਾਵਾਂ ਸੰਪੂਰਨ ਸਰਕਾਰ ਨੇ, ਉਹ ਆਪ ਫੈਸਲਾ ਲੈਣ ਦਾ ਹੱਕ ਰੱਖਦੀਆਂ ਨੇ। ਤੁਸੀਂ ਕਹਿੰਦੇ ਕਿ ਬਿਲਕੁਲ ਜੀ ਮਤੇ ਪੈਣਗੇ ਪੰਜਾਬ ਦੀਆਂ ਗ੍ਰਾਮ ਸਭਾ ਚੋਂ, ਪਰ ਇਹ ਯੋਜਨਾ ਦੇ ਹੱਕ 'ਚ ਨਹੀਂ, ਵਿਰੋਧ 'ਚ ਪੈਣਗੇ ਜੀ। ਜਿਵੇਂ ਅਸੀਂ ਸੈਸ਼ਨ ਬੁਲਾਇਆ, ਜਿਵੇਂ ਹਰ ਪਿੰਡ ਸੈਸ਼ਨ ਬੁਲਾਊਗਾ, ਕਰਦੇ ਫੈਸਲਾ। ਸਹੀ ਨਹੀਂ ਕੀਤਾ ਤੁਸੀਂ ਜੀ। ਨਾ ਵਿਰੋਧੀ ਧਿਰ ਦਾ ਇੱਕ ਵੀ ਲੀਡਰ ਤੱਥਾਂ ਨਾਲ ਬੋਲ ਸਕਿਆ ਕਿ ਸਾਡੇ ਸਮੇਂ 'ਚ ਮਨਰੇਗਾ ਕੀ ਕਰਦੀ ਸੀ, ਅਸੀਂ ਕੀ ਕੀਤਾ। ਨਾ ਮੌਜੂਦਾ ਧਿਰ ਬੋਲ ਸਕੀ। ਜਿਹੜੇ ਮਾੜੇ ਮੋਟੇ ਅੰਕੜੇ ਮੈਂ ਅਮਨ ਅਰੋੜਾ ਵਰਗਿਆਂ ਨੂੰ ਸੁਣ ਰਿਹਾ ਸੀ, ਚੀਮਾ ਵਰਗਿਆਂ ਨੂੰ, ਉਹ ਵੀ ਦਰੁਸਤ ਨਹੀਂ ਰੱਖ ਪਾ ਰਹੇ ਸੀ। ਉਹਨਾਂ 'ਚ ਵੀ ਝੋਲਮੋਲ ਬਹੁਤ ਸੀ। ਸੋ ਇਸ ਲਈ ਕੁੱਲ ਮਿਲਾ ਕੇ ਕਾਗਜ਼ੀ ਸ਼ੇਰ ਸੀ ਜਨਾਬ, ਜਿਨ੍ਹਾਂ ਨੇ ਆਪਣੀ ਦਹਾੜ ਦੇ ਰਾਹੀਂ ਬਸ ਕੇਂਦਰ ਨੂੰ ਹੀ ਕਹਿ ਗਏ ਜੀ ਅਸੀਂ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ। ਸਹੀ ਗੱਲ। ਬੇਸ਼ੱਕ ਸੁਨੇਹਾ ਵੱਡਾ ਸੀ, ਦਿਨ ਵੱਡਾ ਸੀ, ਪੰਜਾਬ ਪਹਿਲ ਕਰਨ ਵਾਲਾ ਪਹਿਲਾ ਸੂਬਾ ਹੈ ਜੀ ਜੀ। ਪਰ ਜਿਹੜਾ ਸਵਾਲ ਇਸੇ ਇਜਲਾਸ ਦੇ ਹਵਾਲੇ ਨਾਲ ਸੁਖਪਾਲ ਖਹਿਰਾ ਨੇ ਖੜਾ ਕੀਤਾ, ਉਹਦਾ ਜਵਾਬ ਕਿਉਂ ਦਿੱਤਾ ਫਿਰ ਸਰਕਾਰ ਕਿ ਬਈ ਮਾਨਸੂਨ ਸੈਸ਼ਨ ਬੁਲਾਉਣਾ ਹੁੰਦਾ ਹੈ, ਸਰਦ ਰੁੱਤ ਇਜਲਾਸ ਬੁਲਾਉਣਾ ਹੁੰਦਾ ਹੈ, ਬਜਟ ਇਜਲਾਸ ਬੁਲਾਉਣੇ ਹੁੰਦੇ ਨੇ, ਉਹਨਾਂ 'ਚ 0 ਓਵਰ ਵੀ ਹੁੰਦਾ ਹੈ, ਹਰ ਐਮਐਲਏ ਨੂੰ ਆਪਣੇ ਹਲਕੇ ਦੀ ਗੱਲ ਕਰਨ ਦਾ ਮੌਕਾ ਮਿਲਦਾ ਹੈ, ਉਹ ਤੁਸੀਂ ਸਾਰੇ ਮਾਰਦੇ ਨੂੰ। ਵਿਸ਼ੇਸ਼ ਇਜਲਾਸ ਮਾਰ ਹੋ ਗਏ ਤੁਸੀਂ। ਇੱਕ ਦਿਨ ਦਾ ਸੈਸ਼ਨ ਬੁਲਾ ਕੇ ਡੰਗ ਟਪਾਓ ਤੇ ਕਹਿਣ ਨੂੰ ਹੋਊਗਾ ਜੀ ਅਸੀਂ ਇੰਨੇ ਸੈਸ਼ਨ ਬੁਲਾਏ। ਸਹੀ। ਤੇ ਉਹਦੇ ਜਵਾਬ ਕਿਹੋ ਜਿਹੇ ਉਹਦੇ ਨੇ? ਇਹਨਾਂ ਨੂੰ ਬਾਹਰ ਕੱਢੋ ਜੀ, ਇਹਨਾਂ ਨੂੰ ਕੱਢੋ। ਇਹਦਾ ਮਤਲਬ ਤੁਸੀਂ ਕਾਗਜ਼ੀ ਪੱਤਰੀ ਦਰੁਸਤ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਹਕੀਕਤ 'ਚ ਲੜਾਈ। ਅੱਜ ਦੇ ਕੱਲ ਦੇ ਉਸ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਫੈਸਲਾ ਲੈ ਕੇ ਨਹੀਂ ਕੋਈ ਆ ਸਕੇ ਕਿ ਅਸੀਂ ਅਗਲੀ ਲੜਾਈ ਕਿਵੇਂ ਲੜਨੀ ਆ, ਇਸ ਲਈ ਕਾਗਜ਼ੀ ਸ਼ੇਰ ਜੀ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੀ ਹੈ ਸ਼ਰਮਾ ਜੀ, ਵੀ ਜਦੋਂ ਮਤੇ ਤੋਂ ਹੀ ਸ਼ੁਰੂਆਤ ਕੀਤੀ ਸੀ ਆਪਾਂ ਇਸ ਗੱਲ ਦੀ, ਵੀ ਮੰਤਰੀ ਸਾਹਿਬ ਤੇ ਜਦੋਂ ਮਤਾ ਪੜ੍ਹਨ ਦੀ ਹਿੰਮਤ ਹੈ ਨਹੀਂ, ਜਾਂ ਜ਼ਰੂਰਤ ਹੈ ਨਹੀਂ, ਸਮਾਂ ਹੈ ਨਹੀਂ, ਤਿਆਰੀ ਹੈ ਨਹੀਂ, ਤੇ ਫਿਰ ਗਾਂ ਇਜਲਾਸ ਕਿਵੇਂ ਦਾ ਰਹੂਗਾ, ਉਹ ਤਾਂ ਆਪਾਂ ਦੇਖਿਆ ਹੀ ਹੈ ਸਭ ਨੇ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦਾ, ਤੁਸੀਂ ਜ਼ਿਕਰ ਛੇੜਿਆ, ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਇਹ ਗੱਲ ਪ੍ਰਚਲਿਤ ਹੋ ਗਈ ਹੈ ਵੀ ਉਹਨਾਂ ਨੇ ਵਿਧਾਨ ਸਭਾ ਨੂੰ ਨੋਟਾਂਕੀ ਦੀ ਸਟੇਜ ਹੀ ਬਣਾਤਾ ਜੀ। ਪ੍ਰਵੀਨ ਜੀ, ਕੱਲ ਵਿਸ਼ੇਸ਼ ਇਜਲਾਸ ਸੀਗਾ ਮਨਰੇਗਾ ਦੇ ਉੱਤੇ ਜੀ ਜੀ। ਇਹਨਾਂ ਨੇ ਉਸ ਨੂੰ 2 ਹਿੱਸਿਆਂ 'ਚ ਵੰਡ ਲਿਆ ਸੀ। ਪਹਿਲਾ ਹਿੱਸਾ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਤੇ ਉਸ ਦਾ ਜ਼ਿਕਰ ਆਇਆ, ਉਹਨਾਂ ਦੇ ਕੁਰਬਾਨੀਆਂ ਦਾ ਜ਼ਿਕਰ ਆਇਆ, ਉਹਨਾਂ ਦੀ ਸਿਹਤ ਦਾ ਜ਼ਿਕਰ ਆਇਆ। ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਕਿ 350 ਸਾਲਾਂ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਮਾਨ ਸਰਕਾਰ ਇਸ ਏਜੰਡੇ ਤੇ ਚੱਲ ਰਹੀ ਹੈ ਕਿ ਆਪਾਂ ਪੰਥਕ ਏਜੰਡਾ ਹੀ ਲੈ ਕੇ ਤੁਰਨਾ, ਤੇ ਆਪਾਂ ਕਿਸੇ ਤਰੀਕੇ ਨਾਲ ਇਸ ਰਾਹ ਦੇ ਉੱਤੇ 227 ਨੂੰ ਲੈ ਕੇ ਜਾਣਾ, ਤਾਂ ਕਿ ਏਦਾਂ ਆਪਾਂ ਚੋਣ ਜਿੱਤ ਲਈ। ਅਕਾਲੀਆਂ ਵਾਲੀ ਵੋਟ ਸਾਨੂੰ ਆਜੂ, ਪਤਾ ਨਹੀਂ ਕੀ ਜੋੜ ਘਟਾ ਲਈ ਜਾਂਦੇ ਆ। ਹੁਣ ਉਸ ਤੋਂ ਬਾਅਦ ਫਿਰ ਕੁਝ ਵਿਛੜਿਆਂ ਨੂੰ ਸ਼ਰਧਾਂਜਲੀ, ਫਿਰ ਸੈਸ਼ਨ ਚੱਕ ਹੋ ਗਿਆ। ਫਿਰ ਕੁੱਲ ਮਿਲਾ ਕੇ 2 ਘੰਟੇ ਜੀ ਮਨਰੇਗਾ ਦੇ ਮਾਮਲੇ ਤੇ ਬਹਿਸ ਵੀ ਰੱਖੇ। ਬੁਲਾਇਆ ਤੁਸੀਂ ਵਿਸ਼ੇਸ਼ ਇਜਲਾਸ ਹੈ, 2 ਘੰਟਿਆਂ ਦੇ ਵਿੱਚ ਕੀ ਨੰਗਾ ਨਹਾਊ ਤੇ ਕੀ ਨਚੋੜੂ। ਸਹੀ ਗੱਲ ਹੈ ਨਾ। ਕਿਹੜੀ ਚਰਚਾ ਹੋਊਗੀ ਜੀ? 117 ਐਮਐਲਏ ਕੀ ਚਰਚਾ ਕਰਨਗੇ ਜੀ ਉਹਦੇ ਤੇ? ਲੋਕਾਂ ਨੂੰ ਕੀ ਜਾਣਕਾਰੀ ਮਿਲ ਜੂ? ਅਸਲ 'ਚ ਤਾਂ ਤੁਸੀਂ ਡੰਗ ਟਪਾਈ ਕੀਤੀ ਹੈ, ਸਭ ਨੂੰ ਪਤਾ ਸੀ ਮਤਾ ਲਿਆਉਣਾ ਸੀ, ਸਰਕਾਰ ਤੁਹਾਡੇ ਕੋਲ ਹੈਗੀ ਆ, ਪਾਸ ਹੋ ਜਾਓ। ਵਿਰੋਧੀ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦੇ, ਕਿਉਂਕਿ ਜਿਹੋ ਜਿਹਾ ਪੰਜਾਬ ਦੇ ਉੱਤੇ ਲੋਕਾਂ ਦੀ ਨਜ਼ਰ ਹੈ, ਇਸ ਲਈ ਉਹਨਾਂ ਨੂੰ ਨਾਲ ਖੜਨਾ ਪੈਣਾ ਸੀ। ਪਰ ਜਨਾਬ, ਤੁਸੀਂ ਉਸ ਮਸਲੇ ਤੇ ਚਰਚਾ ਕਰਨ ਦੀ ਬਜਾਏ ਆਪਣੇ ਟੋਟਕੇ ਸੁਣਾਏ, ਆਪਣੇ ਵਿਅੰਗ ਕਸੇ, ਆਪਣੇ ਤੰਜ ਕਸੇ। ਤਾਨਿਆਂ ਮਿਹਣੇ ਚੋਂ ਨਹੀਂ ਨਿਕਲ ਰਹੇ। 4 ਸਰਕਾਰ ਹੋ ਗਏ ਜਨਾਬ ਤੁਹਾਨੂੰ। ਸਹੀ ਹੈ। ਮਤਲਬ ਜਦੋਂ ਲੋਕਾਂ ਨੇ ਨਕਾਰ ਤੇ, ਹਰਾ ਤੇ, ਖੁੱਡੇ ਲਾ ਤੇ, ਘਸਾ ਤੇ, ਤੁਹਾਡੇ ਸਾਹਮਣੇ ਵਿਰੋਧੀ ਧਿਰ 'ਚ ਬਿਠਾ ਤੇ
ਤੇ ਫਿਰ ਫੇਲ ਦਾ ਸਰਟੀਫਿਕੇਟ ਦੇਤਾ ਨਾ ਲੋਕਾਂ ਨੇ ਉਹਨਾਂ ਨੂੰ। ਜੀ ਜੀ ਸਹੀ ਹੈ। ਤੇ ਤੁਸੀਂ ਆਪਣੇ ਕੰਮ ਰਾਹੀਂ ਆਪਣਾ ਤਾਂ ਪਾਸ ਹੋਣ ਦਾ ਸਰਟੀਫਿਕੇਟ ਲੈ ਲਓ, ਕਿ ਉਹਨਾਂ ਨੂੰ ਭੰਡ ਕੇ ਹੀ ਆਪਣੇ ਆਪ ਨੂੰ ਦੱਸਣਾ ਕਿ ਅਸੀਂ ਚੰਗੇ ਹਾਂ। ਜੀ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਸਟੇਜ ਲਾਈ ਸੀ ਪਾਵਨ ਸਰੂਪਾਂ ਦੇ ਮਾਮਲੇ 'ਚ, ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਮੀਡੀਆ ਪ੍ਰੈਸ ਕਾਨਫਰੰਸ ਕੀਤੀ ਤੇ ਜਿਹੋ ਜਿਹਾ ਰੰਗ ਢੰਗ ਅਪਣਾਇਆ SGPC ਬਾਰੇ ਜਾਂ ਜਥੇਦਾਰਾਂ ਬਾਰੇ, ਹੈ ਨਾ, ਮਤਲਬ ਉਹ ਮੁੱਖ ਮੰਤਰੀ ਦੇ ਪੱਧਰ ਦਾ ਨਹੀਂ ਸੀ। ਸਹੀ ਸਵਾਲ ਚਾਹੇ ਸਾਰੇ ਵਾਜਬ ਹੋਣ, ਮੈਂ ਕਹਿੰਦਾ ਉਹ 'ਚ, ਪਰ ਉਹ ਪੱਧਰ ਨਹੀਂ ਸੀ। ਇੱਕ ਸਿੱਖ ਵਿਦਵਾਨ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਮੁੱਖ ਮੰਤਰੀ ਨਾ ਇਸ ਗੱਲ ਦਾ ਫਾਇਦਾ ਚੁੱਕ ਰਿਹਾ ਕਿ ਇਹਨੂੰ ਪਤਾ ਕਿ ਮੈਂ ਪਤਾ ਸਿੱਖਾ, ਮੈਨੂੰ ਕਿਹੜਾ ਅਕਾਲ ਤਖਤ ਤੇ ਬੁਲਾ ਲੈਣਗੇ। ਅੱਛਾ। ਹੁਣ ਉਸੇ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ 'ਚ ਮੁੱਖ ਮੰਤਰੀ ਇਸ ਗੱਲ ਦਾ ਫਾਇਦਾ ਚੁੱਕ ਰਿਹਾ ਕਿ ਮੈਂ ਤਾਂ ਮੁਖੀ ਹਾਂ, ਮੈਂ ਹੀ ਸਪੀਕਰ ਨੂੰ ਕੁਰਸੀ ਤੇ ਬਿਠਾਉਣ ਵਾਲਾ, ਮੈਂ ਹੀ ਮੰਤਰੀਆਂ ਦੇ ਨੂੰ ਚਲਾਉਣ ਵਾਲਾ, ਇਸ ਲਈ ਮੈਨੂੰ ਕੌਣ ਰੋਕ ਲੂ, ਮੈਂ ਤਾਂ ਜੋ ਮਰਜ਼ੀ ਕਰਾਂ। ਸਹੀ। ਉਹ ਫਰਕ ਹੀ ਨਹੀਂ ਜਾਣਦੇ ਕਿ ਕਿਰਾਏ ਦੇ ਸਟੇਜ ਦੇ ਉੱਤੇ ਜਾ ਕੇ ਕਮੇਡੀਅਨ ਕਰਨਾ ਕੀ ਹੁੰਦਾ ਹੈ, ਰਾਜਨੀਤਿਕ ਸਟੇਜ ਤੇ ਭਾਸ਼ਣ ਦੇਣਾ ਕੀ ਹੁੰਦਾ ਹੈ, ਰੈਲੀ ਕਰਨਾ ਕੀ ਹੁੰਦਾ ਹੈ, ਸਰਕਾਰੀ ਫੰਕਸ਼ਨ 'ਚ ਬੋਲਣਾ ਕੀ ਹੁੰਦਾ ਹੈ, ਤੇ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਰੱਖਣਾ ਕੀ ਹੁੰਦਾ। ਕਿਸੇ ਨੁਕਤੇ 'ਤੇ ਕੋਈ ਫਰਕ ਨਹੀਂ ਮੁੱਖ ਮੰਤਰੀ ਸਾਹਿਬ ਦਾ। ਸਹੀ ਗੱਲ ਹੈ, ਬਿਲਕੁਲ। ਕਿਸੇ ਦੀ ਲੱਤ, ਕਿਸੇ ਦੀ ਟੰਗ, ਕਿਸੇ ਦੀ ਬਾਂਹ, ਕਦੇ ਸ਼ਸ਼ੀ ਥਰੂਰ ਚੇਤੇ ਆ ਗਿਆ, ਕਦੇ ਖਹਿਰਾ ਚੇਤੇ ਆ ਗਿਆ, ਕਦੇ ਪ੍ਰਗਟ ਚੇਤੇ ਆ ਗਿਆ, ਕਦੇ ਹਾਕੀ ਦੀ ਟੀਮ ਚੇਤੇ ਆ ਗਈ, ਕਦੇ ਕਪਤਾਨ ਚੇਤੇ ਆ ਗਿਆ, ਹੈ ਨਾ, ਕਦੇ ਜੀ ਬਾਦਲ ਚੇਤੇ ਆ ਗਏ, ਕਦੇ ਅਕਾਲੀ ਚੇਤੇ ਆ ਗਏ, ਹੈ ਨਾ, ਕਦੇ ਵਿਰੋਧੀ ਧਿਰ ਲੀਡਰ ਚੇਤੇ ਆ ਗਿਆ, ਕਦੇ ਉਹਦੀਆਂ ਪੌੜੀਆਂ ਚੇਤੇ ਆ ਗਈਆਂ, ਕਦੇ BJP ਚੇਤੇ ਆ ਗਈ, ਕਦੇ ਅਸ਼ਵਨੀ ਸ਼ਰਮਾ ਚੇਤੇ ਆ ਗਿਆ। ਸਾਰਾ ਕੁਝ ਸੁਣਾਇਆ, ਮਨਰੇਗਾ ਕਿੱਥੇ ਹੈ? ਸਹੀ ਗੱਲ। ਬਸ ਉਹ ਇਹਨਾਂ ਦੀ ਨਾ ਇੱਕ ਕਮੇਡੀ ਦਾ ਪੀਸ ਹੁੰਦਾ ਸੀ, ਕਹਿੰਦਾ ਕਿ ਉਹ ਕਿਹਾ ਜੀ ਕਿ ਅਰਜੀ ਲਿਖੋ, ਹੈ ਨਾ, ਛੁੱਟੀ ਦੀ ਅਰਜੀ ਲਿਖੋ, ਸੇਵਾ ਵਿਖੇ ਮੁੱਖ ਅਧਿਆਪਕ ਜੀ, ਸ਼੍ਰੀਮਾਨ ਜੀ, ਅੱਗੇ ... ਹੈ ਨਾ, ਤੇ ਥੱਲੇ ਫਿਰ ਰੋਲ ਨੰਬਰ ਇੰਨਾ। ਮਤਲਬ ਉਹ ਇੱਕੋ ਤਰ੍ਹਾਂ ਦਾ ਸਾਂਚਾ, ਕਹਿੰਦਾ ਜੀ ਉਹ ਕੰਮ, ਉਹੀ ਕੰਮ ਇੱਥੇ ਆ ਸ਼ੁਰੂ 'ਚ। ਬਸ ਮੈਂ ਇਸ ਮਤੇ ਦੀ ਹਮਾਇਤ ਕਰਦਾ ਜੀ, ਜਿਹੜਾ ਅਸੀਂ ਪੇਸ਼ ਕੀਤਾ ਅਖੀਰ 'ਚ। ਇਹ ਮਤਾ ਬਹੁਤ ਵਧੀਆ ਰਹਿੰਦਾ ਗਿਆ ਜੀ, ਕੇਂਦਰ ਧੱਕਾ ਕਰਦਾ ਜੀ, ਅਸੀਂ ਲੜਾਈ ਲੜਾਂਗੇ ਜੀ, ਅਸੀਂ ਤਕੜੇ ਹੋ ਕੇ ਚੱਲਾਂਗੇ ਜੀ, ਬਸ। ਤੇ ਜਦੋਂ ਵਿਰੋਧੀਆਂ ਨੇ ਕਿਹਾ ਕਿ ਚਲੋ ਦਿੱਲੀ ਨੂੰ, ਹੈ ਨਾ, ਪ੍ਰਗਟ ਸਿੰਘ ਨੇ ਪੁੱਛਿਆ, ਫਿਰ ਉਹਨੂੰ ਪੈ ਗਏ, ਅਯਾਲੀ ਨੂੰ ਚੂੜੀਆਂ ਵੱਢੀ ਗਏ, ਸੁੱਖੀ ਤੇ ਸਵਾਲ ਕੀਤਾ, ਸਵਾਲ ਕਰਨ ਵਾਲੇ ਵੀ ਗਾਂਹ ਹੋਏ ਜੀ। ਪ੍ਰਤਾਪ ਬਾਜਵਾ ਪੁੱਛੀ ਜਾਂਦਾ, ਸੁੱਖੀ ਜੀ ਕਿਹੜੇ ਪਾਸਿਓਂ ਬੋਲਦੇ ਹੋ ਤੁਸੀਂ? ਸਪੀਕਰ ਮੂਹਰੇ ਇਸ ਗੱਲ ਲਈ ਕਿਉਂ ਨਹੀਂ ਅੜਦੇ ਕਿ ਉਹਦੇ ਹਲਕੇ 'ਚ ਚੋਣ ਕਰਾਓ ਜੀ, ਉਹ ਤਾਂ ਤੁਹਾਡੇ ਕੰਨੀ MLA। ਸਹੀ ਗੱਲ, ਬਿਲਕੁਲ, ਹੈ ਨਾ। ਉਹ ਕਿੱਧਰੋਂ ਬੋਲ ਰਹੇ ਪੁੱਛਣ ਦੀ ਬਜਾਏ ਤੁਸੀਂ ਇਸ ਗੱਲ ਤੇ ਆਓ ਨਾ ਕਿ ਉਹ ਹਲਕਾ ਖਾਲੀ ਕਿਉਂ ਨਹੀਂ ਅਜੇ ਤੱਕ ਕੀਤਾ ਜਨਾਬ, ਡਿਕਲੇਅਰ ਕਿਉਂ ਨਹੀਂ ਕੀਤਾ, ਦਲ ਬਦਲੂ ਕਾਨੂੰਨ ਕਿਉਂ ਨਹੀਂ ਲਾਗੂ, ਤੁਸੀਂ ਉਹ ਕਾਨੂੰਨੀ ਤੌਰ ਤੇ ਤੁਹਾਨੂੰ ਬੋਲਣਾ ਨਹੀਂ ਆਉਂਦਾ। ਤੇ ਫਿਰ ਅਗਲਾ ਸ਼ੁਰੂ ਹੋ ਗਿਆ, ਕਹਿੰਦਾ ਜਿਵੇਂ ਤੁਹਾਡੇ ਕੰਨੀ ਸ਼ਸ਼ੀ ਥਰੂਰ ਬੋਲਦਾ। ਸੋ ਇਹ ਸਾਰਾ ਕੱਲ ਦੀ ਵਿਧਾਨ ਸਭਾ ਦੇ ਵਿੱਚ ਸਵੈ ਨਟੰਕੀ ਸਟੇਜ ਵਾਂਗ ਬੋਲਣ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਕੋਈ ਤੱਥ ਆਧਾਰਿਤ ਗੱਲ ਨਹੀਂ ਕਰ ਸਕੇ। ਬਿਲਕੁਲ ਤੁਹਾਨੂੰ ਚੰਗਾ ਲੱਗਿਆ ਹੋਊਗਾ ਕਈ ਲੋਕਾਂ ਨੂੰ, ਮੁੱਖ ਮੰਤਰੀ ਨੇ ਠੋਕ ਕੇ ਰੱਖਤੇ ਬਾਈ ਵਿਰੋਧੀ, ਬਿਲਕੁਲ ਠੋਕੇ, ਵਿਰੋਧੀ ਕਾਬਲ ਵੀ ਨਹੀਂ ਇਸਦੇ। ਪਰ ਪੰਜਾਬ ਦੀ ਵਿਧਾਨ ਸਭਾ ਤੁਸੀਂ ਕਾਨੂੰਨ ਘਾੜਿਆਂ ਵਜੋਂ ਪੇਸ਼ ਹੁੰਦੇ। ਸਹੀ ਗੱਲ। ਤੁਸੀਂ ਪੰਜਾਬ ਦੇ ਲਈ ਕੁਝ ਸਾਰਥਕ ਸਿਰਜਣ ਲਈ ਇਕੱਠੇ ਹੁੰਦੇ ਹੋ। ਮੈਨੂੰ ਦੱਸ ਦਿਓ ਉਹਦੇ ਵਿੱਚੋਂ ਕਿਹੜਾ ਕਾਨੂੰਨ ਬਣਾ ਕੇ ਨਿਕਲੇ ਹੋ ਕੱਲ। ਸਹੀ ਹੈ, ਬਿਲਕੁਲ। ਹਾਂ, ਆਪਣੇ 2 ਬਿੱਲ ਪਾਸ ਕਰਾ ਲਏ ਰੌਲੇ ਰੱਪੇ 'ਚ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਬਾਅਦ ਚੋਂ ਪਈ ਜਾਊਗਾ ਰੌਲਾ ਕਿ ਉਹਨਾਂ ਬਿੱਲਾਂ 'ਚ ਕੀ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਜੀ ਪੰਜਾਬ ਦੇ SC ਭਾਈਚਾਰੇ ਨੂੰ ਬਚਾਉਣ ਲਈ ਲੜੂੰਗਾ, ਤੁਸੀਂ ਇਹਦਾ ਮਤਲਬ SC ਭਾਈਚਾਰੇ ਦੀ ਵੋਟ ਤੇ ਨਜ਼ਰ ਰੱਖ ਰਹੇ ਹੋ। ਤੁਸੀਂ ਸਮੁੱਚੇ ਮਨਰੇਗਾ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕੀਤੀ ਉੱਥੇ ਬਾਰ-ਬਾਰ? ਤੁਸੀਂ ਇੱਕ ਭਾਈਚਾਰੇ ਨੂੰ ਕਿਉਂ ਟਾਰਗੇਟ ਕਰ ਰਹੇ ਹੋ? ਠੀਕ ਹੈ, ਵੱਡੀ ਗਿਣਤੀ ਦੇ ਵਿੱਚ ਉਹ ਭਾਈਚਾਰਾ ਮਨਰੇਗਾ ਦੇ ਵਿੱਚ ਕੰਮ ਕਰਦਾ, ਪਰ 30% ਹੋਰ ਵੀ ਜਨਤਾ ਕੰਮ ਕਰਦੀ ਹੈ। ਜਦੋਂ ਤੁਸੀਂ ਉੱਥੇ ਵੀ ਵੋਟ ਸਿਆਸਤ ਕਰਦੇ ਹੋ, ਸਮੁੱਚੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ। ਫਿਰ ਤੁਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜੀ ਆਪਾਂ ਲੜਾਈ ਲੜਾਂਗੇ, ਜਿੱਥੇ ਖੜਨਾ ਪਿਆ ਖੜਾਂਗੇ। ਤੁਸੀਂ ਤਾਂ ਪਾਣੀਆਂ ਦੇ ਵੀ ਖੜੇ ਸੀ ਜਨਾਬ। ਸਹੀ ਗੱਲ। ਤੁਸੀਂ GST ਦੇ ਵੀ ਉੱਥੇ ਨੁਕਤਾ ਮਾੜਾ ਜਿਹਾ ਛੂਹਿਆ। ਤੁਸੀਂ ਤਾਂ ਉਹ ਜਿਹੜੇ ਫਾਰਮ ਭਰਾ ਕੇ ਲਿਆਏ ਮਨਰੇਗਾ ਮਜ਼ਦੂਰਾਂ ਦੇ, ਸਾਰਿਆਂ ਦੇ ਦਸਤਖਤ ਕਰਾ ਕੇ ਕਿ ਜੀ ਇਹ ਦਿੱਲੀ ਨੂੰ ਭੇਜਣੇ ਨੇ, ਹੈ ਨਾ, ਤੁਸੀਂ ਤਾਂ ਉਹ ਵੀ ਕਹਤਾ ਕਿ ਨਾ ਭੇਜੋ ਜੀ। ਠੀਕ ਹੈ, ਤੁਹਾਨੂੰ SIR ਦੀ ਸਮਝ ਹੈ ਕਿ ਜੀ ਇਹ ਨਾ ਭੇਜ ਦਿਓ ਤਾਂ ਵੋਟਾਂ ਕੱਢ ਦੇਣਗੇ। ਜੇ ਸਾਰਾ ਕੁਝ ਸਮਝ ਹੈ ਤੁਹਾਨੂੰ ਕਿ ਕੇਂਦਰ ਧੱਕਾ ਕਰ ਰਿਹਾ, ਵਧੀਕੀ ਕਰ ਰਿਹਾ, ਹੱਕਾਂ ਤੇ ਡਾਕਾ ਮਾਰ ਰਿਹਾ, ਫਿਰ ਰਾਜਨੀਤਿਕ ਲੜਾਈ ਲੜਨ ਦਾ ਐਲਾਨ ਵਿਧਾਨ ਸਭਾ ਚੋਂ ਕਿਉਂ ਨਹੀਂ? ਸਹੀ ਗੱਲ। ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਵਿਰੋਧੀਆਂ ਦੇ ਦਿਲਾਂ 'ਚ ਤੇਲ ਹੈ ਕਿ ਨਹੀਂ, ਤੁਹਾਡੇ ਨਾਲ ਤੁਰਦੇ ਤਾਂ ਕਿਸ ਤਰ੍ਹਾਂ ਦਾ, ਨਾ ਤੁਰਦੇ ਤਾਂ ਕਿਸ ਤਰ੍ਹਾਂ ਦਾ, ਲੋਕ ਫੈਸਲਾ ਕਰ ਲੈਂਦੇ। ਪਰ ਕਹਿ ਕੇ
ਸਾਨੂੰ ਕਹੀ ਜਾਂਦੇ ਦਿੱਲੀ ਚਲੋ, ਤੁਹਾਡੇ ਵਾਲੇ ਦਿੱਲੀ ਬੈਠਿਆ ਦਰੀ ਤੁਸੀਂ ਵਸਾ ਲਓ, ਅਸੀਂ ਆ ਜਾਾਂਗੇ। ਓਏ ਤੁਸੀਂ ਤਾਂ ਬੈਠੋ, ਤੁਸੀਂ ਸਰਕਾਰ ਹੋ। ਸਹੀ ਗੱਲ। ਉਹ ਬੈਠਣ ਨਾ ਬੈਠਣ ਛੱਡੋ, ਲੋਕਾਂ ਨੇ ਵਿਹਲੇ ਕਰਕੇ ਬਿਠਾਤੇ। ਉਹ ਤਾਂ ਦੇਸ਼ ਪੱਧਰ ਤੇ ਵੀ ਤੇ ਸੂਬਾ ਪੱਧਰ ਤੇ ਵੀ। ਪਰ ਤੁਹਾਨੂੰ ਚੁਣਿਆ ਕਾਹਦੇ ਲਈ ਸੀ ਕਿ ਤੁਸੀਂ ਪੰਜਾਬ ਦੀ ਲੜਾਈ ਲੜੋਗੇ। ਮੁੱਖ ਮੰਤਰੀ ਸਾਹਿਬ ਕੱਲ ਐਲਾਨ ਕਿਉਂ ਨਹੀਂ ਕਰ ਸਕਦੇ? ਸਿਰਫ ਨਟੰਕੀ ਦੀ ਸਟੇਜ ਬਣਾਈ ਜੀ। ਤੁਸੀਂ ਕੋਈ ਰਾਜਨੀਤਿਕ ਫੈਸਲਾ ਨਹੀਂ ਲਿਆ ਕਿ ਅਸੀਂ ਮਨਰੇਗਾ ਨੂੰ ਬਹਾਲੀ ਦੇ ਲਈ, ਉਹਦੀ ਵਾਪਸੀ ਦੇ ਲਈ ਕਰਾਂਗੇ ਕੀ। ਇਹ ਦੱਸ ਦਿਓ, ਕੱਲ ਦੇ ਸੈਸ਼ਨ ਚੋਂ ਪੰਜਾਬ ਨੇ ਖੱਟਿਆ ਕੀ, ਸਾਨੂੰ ਇਹ ਦੱਸ। ਜੀ ਬਿਲਕੁਲ। ਤੁਸੀਂ ਇੱਕ ਦਿਨ ਚਰਚਾ ਤਾਂ ਕੀਤੀ ਸੀ ਸ਼ਰਮਾ ਜੀ, ਦੱਸੀ ਤਾਂ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਸਟੇਜਾਂ ਤੋਂ ਭਾਸ਼ਣ ਵੀ ਉਹੀ ਹੈ। ਪਤਾ ਨਹੀਂ ਲੱਗਦਾ ਰੈਲੀ ਕਰਦੇ ਆ ਕਿ ਵਿਧਾਨ ਸਭਾ 'ਚ ਬੋਲਦੇ। ਫਰਕ ਤਾਂ ਕੋਈ ਹੈ ਨਹੀਂ। ਓਪੋਜੀਸ਼ਨ ਦੇ ਵਿੱਚ ਵੀ ਉਹੀ ਭਾਸ਼ਣ ਸੀ ਤੇ ਹੁਣ ਸੱਤਾ ਦੇ ਵਿੱਚ ਵੀ ਬੈਠ ਕੇ ਵੀ ਉਹੀ ਭਾਸ਼ਣ ਹੈ। ਅਗਲੀ ਗੱਲ ਕਰ ਲਈਏ ਜੀ ਆਪਾਂ ਨਰੇਗਾ ਦੇ ਨਾਲ ਸੰਬੰਧਿਤ ਇੱਕ ਘਪਲੇ ਦੀ। ਸ਼ਰਮਾ ਜੀ ਕਹਿੰਦੇ ਪੰਜਾਬ ਦੇ ਵਿੱਚ 10,000 ਕਰੋੜ ਰੁਪਏ ਦੇ ਨਰੇਗਾ ਦੇ ਘਪਲੇ ਦੀਆਂ ਕਣਸੂਆਂ ਨੇ ਜੀ। ਕਣਸੂਆਂ ਕਾਹਦੀਆਂ ਜੀ? ਸਿੱਧਾ ਦੋਸ਼ ਲੱਗਿਆ। ਅੱਛਾ, ਠੀਕ ਹੈ। ਉਹ ਦੋਸ਼ ਵੀ ਸੈਂਟਰ ਦੇ ਮਿਨਿਸਟਰ ਨੇ ਲਾਇਆ। ਸਹੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਇਹਨਾਂ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਿੱਧਾ ਇਹਨਾਂ ਤੇ ਸਿਆਸੀ ਵਾਰ ਕਰਦਾ ਹੈ। ਉਹ ਕਹਿੰਦਾ ਜੀ ਤੁਸੀਂ ਤਾਂ ਦੇਸ਼ ਦੀ ਮੂਲ ਭਾਵਨਾ ਦੇ ਉਲਟ, ਸੰਵਿਧਾਨ ਭਾਵਨਾ ਦੇ ਉਲਟ ਮਤੇ ਪਾ ਰਹੇ ਹੋ। ਮਤਲਬ ਕੇਂਦਰ ਤਾਂ ਹੈ ਹੀ ਬੇਸ਼ਰਮ ਹੈ ਜੀ। ਉਹਦੀ ਬੇਸ਼ਰਮੀ ਦੀ ਹੱਦ ਦੇਖੋ ਕਿ ਇੱਕ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਚੁਣੇ ਨੁਮਾਇੰਦੇ ਜੇ ਮਤਾ ਪਾਉਂਦੇ ਨੇ ਤੇ ਤੁਹਾਨੂੰ ਉਹ ਵੀ ਸੰਵਿਧਾਨ ਦੇ ਉਲਟ ਲੱਗਦਾ। ਸਹੀ ਹੈ ਜੀ। ਤੁਹਾਨੂੰ ਉਹ ਵੀ ਵਿਧਾਨ ਦੇ ਉਲਟ ਲੱਗਦਾ। ਤੁਹਾਨੂੰ ਲੱਗਦਾ ਜੀ ਕਿ ਇਹ ਤਾਂ ਜੀ ਮਤਲਬ ਕਾਨੂੰਨ ਦੀ ਉਲੰਘਣਾ, ਸੰਵਿਧਾਨ ਦੀ ਉਲੰਘਣਾ ਕਰ ਰਹੇ ਨੇ। ਤੁਸੀਂ ਉਲਟਾ ਉਸਨੂੰ ਮਾਨਤਾ ਦਿਓ ਕਿ ਸੂਬੇ ਦੇ 117 ਐਮਐਲਏਆਂ ਨੇ ਜੇ ਮਤਾ ਸਾਂਝੇ ਰੂਪ ਚ ਪਾ ਕੇ ਭੇਜਿਆ ਤਾਂ ਇਹਦੇ ਕੋਈ ਅਰਥ ਨੇ ਜੀ, ਉਸ ਮਤੇ ਤੇ ਅਸੀਂ ਵੀ ਚਰਚਾ ਕਰ ਲਈਏ। ਉਹ ਤਾਂ ਨਹੀਂ ਕਰਨੀ। ਤੁਸੀਂ ਉਲਟਾ ਬਾਹਰ ਕੀਤਾ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਦੇ ਸਮੇਂ ਮਨਰੇਗਾ ਚ 10,000 ਕਰੋੜ ਦਾ ਘਟਾਲਾ ਹੋ ਗਿਆ। ਤੇ ਇਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਦਾ ਦੋਸ਼ ਸੀ ਉਹਨਾਂ ਦਾ ਜੀ। ਮੁੱਖ ਮੰਤਰੀ ਸਾਹਿਬ ਲਗਾਤਾਰ ਐਸਜੀਪੀਸੀ ਨੂੰ ਘੇਰ ਰਹੇ ਆ ਨਾ ਕਿ ਜੀ ਤੁਸੀਂ ਕਹੀ ਤਾਂ ਜਾਂਦੇ ਹੋ ਕਿ ਸਰਕਾਰ ਦਖਲ ਦਿੰਦੀ ਹੈ, ਫਿਰ ਤੁਸੀਂ ਸੰਗਤ ਨੂੰ ਜਵਾਬ ਕਿਉਂ ਦੇ ਸਕੇ? 328 ਸਰੂਪ ਹੈ ਕਿੱਥੇ? ਤੇ ਜਦੋਂ ਉਹ ਨਹੀਂ ਜਵਾਬ ਦੇ ਪਾਉਂਦੇ, ਤੁਸੀਂ ਇਹ ਜਵਾਬ ਕਿਉਂ ਨਹੀਂ ਦੇ ਪਾ ਰਹੀ ਜੀ? ਕਿ ਇੱਧਰ ਕਹੀ ਜਾਂਦਾ ਕਿ ਅਸੀਂ ਤਾਂ ਤੁਹਾਨੂੰ ਹੜ੍ਹਾਂ ਵਾਲਾ ਫੰਡ ਭੇਜਤਾ, ਤੁਹਾਡੇ ਕੋਲ ਆਪਣਾ ਫੰਡ ਪਿਆ ਸੀ, ਉਹ ਕਿੱਥੇ ਵਰਤਿਆ, ਤੁਸੀਂ ਕਿਉਂ ਨਹੀਂ ਦਿੰਦੇ? ਤੁਸੀਂ ਹਿਸਾਬ ਕਿਉਂ ਨਹੀਂ ਦੇ ਪਾਉਂਦੇ? ਉਹ ਪੁਰਾਣਾ ਹਿਸਾਬ ਦੇ ਨਹੀਂ ਹੋਇਆ, ਤੁਹਾਡੇ ਤੇ ਨਵਾਂ ਦੋਸ਼ ਲੱਗ ਗਿਆ। 10,653 ਕਰੋੜ ਦੇ ਮਨਰੇਗਾ ਦੇ ਪੈਸੇ ਦੇ ਘਪਲੇ ਦਾ ਸ਼ਿਵਰਾਜ ਚੌਹਾਨ ਨੇ ਦੋਸ਼ ਲਾਉਂਦੇ ਕਿਹਾ ਕਿ ਨਹਿਰਾਂ ਦੀ ਸਫਾਈ ਦੇ ਨਾਂ ਤੇ, ਸੜਕਾਂ ਪੁਲੀਆਂ ਬਣਾਉਣ ਦੇ ਨਾਂ ਤੇ ਤੁਸੀਂ ਗੋਲ ਕਰ ਲਿਆ। ਜੇ ਤੁਸੀਂ ਘਪਲਾ ਕੀਤਾ ਤਾਂ ਤੁਸੀਂ ਚੁੱਪ ਹੋ। ਸਹੀ ਹੈ। ਜੇ ਤੁਸੀਂ ਨਹੀਂ ਕੀਤਾ ਫਿਰ ਤੁਸੀਂ ਪੁੱਛਦੇ ਕਿਉਂ ਨਹੀਂ ਸ਼ਿਵਰਾਜ ਚੌਹਾਨ ਨੂੰ ਕਿ ਆਜੋ ਜੀ ਬੈਠ ਕੇ ਇਕੱਠੇ ਹਿਸਾਬ ਕਰ ਲੈਨੇ, ਆਜੋ ਸਾਡੇ ਕੋਲ। ਤੁਸੀਂ ਕਿਉਂ ਨਹੀਂ? ਹੁਣ ਮਾਨਹਾਨੀ ਦਾ ਕੇਸ ਨਹੀਂ ਹੁੰਦਾ। ਸਹੀ ਗੱਲ। ਹੁਣ ਪੰਜਾਬ ਦੀ ਵਿਧਾਨ ਸਭਾ ਚ ਕੱਲ੍ਹ ਤੇ ਬਹਿਸ ਨਹੀਂ ਹੁੰਦੀ ਸੀ, ਠੀਕ ਹੈ। ਅਮਨ ਅਰੋੜਾ ਜੀ ਮੈਂ ਸੁਣ ਰਿਹਾ ਸੀ, ਕਹਿ ਰਹੇ ਸੀ, ਕਹਿੰਦੇ ਜੀ 26 ਦਿਨ ਕੰਮ ਦੇ ਪਾਏ ਅਸੀਂ, ਸਾਡੇ ਕੋਲ ਤਾਂ ਕੇਂਦਰ ਪੈਸੇ ਨਹੀਂ ਭੇਜਦਾ। ਮਤਲਬ ਆ ਗਏ ਨਾ ਕਿ ਤੁਸੀਂ 100 ਦਿਨਾਂ ਦਾ ਰੁਜ਼ਗਾਰ ਨਹੀਂ ਦੇ ਪਾਏ ਤੇ 26 ਦਿਨੇ ਮਸਾਂ ਦੇ ਪਾਏ। ਮੰਨ ਰਹੇ ਹੋ ਨਾ? ਸਹੀ ਗੱਲ। ਤੇ ਫਿਰ ਕਹਿੰਦੇ ਜੀ ਇਹ ਸਾਡੇ ਤੇ ਘਪਲੇ ਦੇ ਦੋਸ਼ ਮੜੀ ਜਾਂਦੇ। ਘਪਲਾ ਤਾਂ ਮੱਧ ਪ੍ਰਦੇਸ਼ ਚ ਵੀ ਹੋਇਆ, ਘਪਲਾ ਤਾਂ ਜੀ ਗੁਜਰਾਤ ਚ ਹੋਇਆ। ਮੁੱਖ ਮੰਤਰੀ ਸਾਹਿਬ ਕਹਿੰਦੇ ਯੂਪੀ ਚ ਵੀ ਹੋਇਆ। ਮਤਲਬ ਇਹਦਾ ਮਤਲਬ ਜੇ ਉੱਥੇ ਉੱਥੇ ਘਪਲੇ ਹੋਏ ਤੇ ਸਾਡਾ ਵੀ ਜਾਇਜ਼ ਹੈ ਜੀ। ਫਿਰ ਤੁਸੀਂ ਕਹੋ ਕਿ ਜਨਾਬ ਕੱਲੇ ਸਾਡੇ ਕਾਰਜਕਾਲ ਤੇ ਨਹੀਂ, ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਮਨਰੇਗਾ ਚ ਕੀ ਹੋਇਆ, ਕਾਂਗਰਸ ਦਾ ਕਾਰਜਕਾਲ ਸੀ ਉਸ ਸਮੇਂ ਕੀ ਹੋਇਆ, ਸਾਡਾ ਕੀ ਹੋਇਆ, ਇਹ ਵੀ ਆਪਾਂ ਪੁਣਛਾਣ ਕਰ ਲੈਂਦੇ ਆ। ਪਰ ਬਾਕੀ ਸੂਬਿਆਂ ਦਾ ਵੀ ਲਿਆਓ ਜੀ। ਸਹੀ ਹੋ ਤੁਸੀਂ ਲਿਆਓ। ਤੁਸੀਂ ਇਹ ਜਸਟੀਫਾਈ ਕਿਉਂ ਕਰਦੇ ਹੋ ਕਿ ਪਹਿਲੇ ਵੀ ਐਂ ਕਰਦੇ ਸੀ ਜੀ, ਪਹਿਲਾਂ ਵੀ ਐਂ ਹੁੰਦਾ ਸੀ, ਤੁਹਾਡੇ ਸੂਬਿਆਂ ਚ ਵੀ ਐਂ ਹੁੰਦਾ ਜੀ? ਇਹ ਤਰੀਕਾ ਕਰ ਕੀ ਹੈ? ਸੋ ਕੇਂਦਰ ਨੇ ਇੱਕ ਤਰ੍ਹਾਂ ਨਾਲ ਜਿੱਥੇ ਇਹ ਵਾਰ ਕੀਤਾ ਉਹਦਾ ਜਵਾਬ ਨਹੀਂ ਤੁਸੀਂ ਦੇ ਪਾ ਰਹੇ, ਉੱਥੇ ਉਹਨੇ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਆਪਣੇ ਕਾਨੂੰਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸ਼ਿਵਰਾਜ ਚੌਹਾਨ ਦਾ ਇਹ ਬਾਣ ਪੰਜਾਬ ਸਰਕਾਰ ਜਵਾਬ ਦੇਣ ਤੋਂ ਜਦੋਂ ਭੱਜਦੀ ਹੈ ਤਾਂ ਸ਼ੰਕੇ ਹੋਰ ਵੱਡੇ ਹੁੰਦੇ ਆ। ਜਿਹਦਾ ਮਤਲਬ ਦਾਲ ਚ ਕਾਲਾ ਤਾਂ ਹੈ ਹੀ ਆ। ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਪਿਛਲੀਆਂ ਦੁੱਧੀਆਂ ਧੁਲੀਆਂ ਸੀਗੀਆਂ। ਸਹੀ ਹੈ ਨਾ? ਬਿਲਕੁਲ। ਪਰ ਤੁਸੀਂ ਉਹਨਾਂ ਦਾ ਸੱਚ ਵੀ ਕੀ ਰੱਖੋਗੇ ਜਦੋਂ ਤੁਸੀਂ ਆਪਣੇ ਤੇ ਨਹੀਂ ਬੋਲ ਪਾਉਂਦੇ? ਤੋ ਇਹ ਕੁਛ ਨਾ ਕੁਛ ਤਾਂ ਗੜਬੜ ਹੈਗੀ ਆ ਜਨਾਬ ਜੀ। ਬਿਲਕੁਲ। ਨਾਲੇ ਸ਼ਰਮਾ ਜੀ ਗੱਲ ਇਹ ਆ ਵੀ ਕਿਸੇ ਨੂੰ ਗੁਨਾਹਗਾਰ ਕਹਿਣ ਦੇ ਨਾਲ ਕੀ ਤੁਹਾਡਾ ਗੁਨਾਹ ਘੱਟ ਥੋੜੋ ਗਿਆ ਜਾਂ ਰੱਦ ਥੋੜੋ ਹੋ ਗਿਆ। ਤੁਸੀਂ ਤਾਂ ਇਹ ਕਹਿ ਰਹੇ ਹੋ ਵੀ ਅਸੀਂ ਸਾਨੂੰ ਤਾਂ ਚੋਰ ਕਹਿਣੀ ਕਿ ਪਲਾਨੇ ਵੀ ਚੋਰ ਸੀਗੇ, ਫਿਰ ਇਹਦਾ ਮਤਲਬ ਇਹ ਤੁਸੀਂ ਤਸਦੀਕ ਕਰੀ ਜਾਂਦੇ ਹੋ ਵੀ ਅਸੀਂ ਵੀ ਚੋਰ ਹਾਂ ਭਾਈ, ਸਾਡੇ ਵੀ ਹੋ ਗਿਆ ਤਾਂ ਫਿਰ ਹੋ ਗਿਆ। ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ। ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੀ ਜਿਹੜੀ ਚੰਗੀ ਛਵੀ ਹੈ, ਚੰਗੀ ਇਮੇਜ ਹੈ ਉਹਨਾਂ ਦੀ ਲੋਕਾਂ ਦੇ ਮਨਾਂ ਦੇ ਵਿੱਚ, ਪਰ
ਉਹ ਅੱਜਕੱਲ ਜਾਂ ਜਦੋਂ ਵੀ ਉਹ ਸਵਾਲਾਂ ਨੂੰ ਐਡਰੈਸ ਕਰਦੇ ਨੇ ਤਾਂ ਜਿਹੜਾ ਉਹ ਜਵਾਬ ਦਿੰਦੇ ਨੇ ਉਹ ਕਹਿੰਦੇ ਸੰਗਤ ਦੇ ਮਨਾਂ ਨੂੰ ਟੁੰਬਣੋਂ ਹਟ ਗਏ ਹੁਣ ਉਹ ਜਵਾਬ। ਪ੍ਰਵੀਨ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਐਸਜੀਪੀਸੀ ਨੂੰ, ਜਥੇਦਾਰ ਸਾਹਿਬਾਨ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਸਲੇ ਤੇ ਘੇਰਿਆ ਹੈ ਨਾ, ਤੇ ਧਾਮੀ ਹੋਰਾਂ ਨੇ ਇਕੱਲੇ ਕਹਿ ਕਿ ਕੱਲ ਨੂੰ ਅਸੀਂ ਤੱਥਾਂ ਸਮੇਤ ਪੇਸ਼ ਹੋਵਾਂਗੇ ਜੀ। ਮੁੱਖ ਮੰਤਰੀ ਨੇ ਐਸਜੀਪੀਸੀ ਵੱਲੋਂ ਪਾਏ ਇੱਕ ਮਤੇ ਦਾ ਹਵਾਲਾ ਦਿੱਤਾ ਕਿ ਆਹ ਦੇਖ ਲਓ ਮਤਾ ਪਾਇਆ ਵਾ ਇਹਨਾਂ ਨੇ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ, ਸਰੂਪ ਲਾਪਤਾ ਹੋਏ ਨੇ। ਹੁਣ ਆਪ ਇਹ ਕਹਿੰਦੇ ਜੀ ਮਤਾ ਬਦਲ ਗਏ ਤੇ ਧਾਮੀ ਸਾਹਿਬ ਕੱਲ ਉਹਦਾ ਜਵਾਬ ਦੇਣ ਲਈ ਆਏ ਜੀ। ਧਾਮੀ ਸਾਹਿਬ ਕਹਿੰਦੇ ਬਿਲਕੁਲ ਜੀ ਅਸੀਂ ਮਤਾ ਪਾਇਆ ਸੀ, ਫਿਰ ਸਾਨੂੰ ਵਿਦਵਾਨਾਂ ਨੇ ਕਿਹਾ ਵੀ ਕਿ ਤਾਂ ਸਰਕਾਰੀ ਦਖਲ ਹੋ ਜੂ, ਇਸ ਲਈ ਅਸੀਂ ਮਤਾ ਵਾਪਸ ਲੈ ਲਿਆ। ਅਸੀਂ ਆਪ ਨਿਪੁੰਨ ਇਹਦੇ ਵਿੱਚ, ਕਿਉਂਕਿ ਅਦਾਲਤ ਦੇ ਵਿੱਚ ਵੀ ਕੁਝ ਮੈਂਬਰ ਗਏ ਸੀਗੇ ਆਪਣੀ ਬਰਖਾਸਤਗੀ ਦੇ ਖਿਲਾਫ ਕਿ ਐਸਜੀਪੀਸੀ ਨੇ ਸਾਨੂੰ ਬਰਖਾਸਤ ਕਰਤਾ ਜੀ, ਹੈ ਨਾ। ਮਾਨਯੋਗ ਅਦਾਲਤ ਨੇ ਕਹਿਤਾ ਕਿ ਨਹੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੈ ਤੇ ਐਸਜੀਪੀਸੀ ਪੂਰਨ ਸੰਸਥਾ ਤੇ ਉਹਨੇ ਜੇ ਅਜਿਹਾ ਸਖਤ ਫੈਸਲਾ ਲਿਆ ਤਾਂ ਉਹਨਾਂ ਦਾ ਬਣਦਾ ਹੋਊਗਾ, ਅਸੀਂ ਤੇ ਦਖਲ ਨਹੀਂ ਲੈਣੀ। ਹੁਣ ਦੂਸਰੇ ਪਾਸੇ ਸੰਗਤ ਇੰਨਾ ਤਾਂ ਜਾਣਨ ਦਾ ਹੱਕ ਰੱਖਦੀ ਹੈ ਨਾ ਕਿ ਠੀਕ ਹੈ ਅਸੀਂ ਤੁਹਾਡੀ ਗੱਲ ਤੇ ਯਕੀਨ ਕਰ ਲੈਂਦੇ ਹਾਂ ਕਿ ਜੀ ਇਹ ਭੇਟਾ ਦਾ ਗੜਬੜ ਹੈ, ਇਹ ਪੈਸੇ ਦੀ ਲੈਣ ਦੇਣ ਦੀ ਗੜਬੜ ਹੈ, ਇਹ ਕਾਗਜ਼ ਪੱਤਰਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਭੇਟ ਕੀਤੇ ਗਏ, ਦਿੱਤੇ ਗਏ, ਉਹਨਾਂ ਦੇ ਬਦਲੇ ਜੋ ਭੇਟਾ ਲਈ ਗਈ ਉਹ ਐਸਜੀਪੀਸੀ ਦੇ ਖਜ਼ਾਨੇ 'ਚ ਬਈ ਖਾਤੇ ਚੜਾਉਣ ਦੀ ਬਜਾਏ ਕਿਸੇ ਨੇ ਆਪਣੇ ਖੀਸੇ 'ਚ ਪਾ ਲਈ, ਜੇਬੇ 'ਚ ਪਾ ਲਈ, ਬੋਝੇ 'ਚ ਪਾ ਲਈ। ਸੋ ਇਹ ਮੰਨ ਲਈਏ ਕਿ ਆਪਾਂ ਧਾਮੀ ਸਾਹਿਬ ਦੇ ਐਸਜੀਪੀਸੀ ਦੇ ਕਹਿਣ ਅਨੁਸਾਰ ਇਹੀ ਮਾਮਲਾ ਹੈ ਜੀ ਜੀ। ਪਰ 328 ਸਰੂਪ ਤਾਂ ਕਿਤੇ ਗਏ ਨੇ ਨਾ, ਉਹ ਕਿੱਥੇ ਨੇ? ਬਸ ਸੰਗਤ ਇੰਨਾ ਜਾਣਨਾ ਚਾਹੁੰਦੀ ਆ ਜੀ ਕਿ ਉਹ ਗਲਤ ਹੱਥਾਂ 'ਚ ਤਾਂ ਨਹੀਂ ਗਏ, ਉਹ ਕੱਲ ਨੂੰ ਬੇਅਦਬੀ ਵਾਲੀ ਕੋਈ ਪ੍ਰਕਿਰਿਆ ਤਾਂ ਨਹੀਂ ਹੋਈ, ਉਹ ਸਹੀ ਥਾਵਾਂ ਤੇ ਗਏ ਨੇ। ਜੇ ਮੰਨ ਲਓ ਗੁਰੂ ਘਰਾਂ ਨੂੰ ਵੀ ਭੇਟ ਕੀਤੇ ਆ ਤੇ ਫਿਰ ਉਹ ਰਿਕਾਰਡ 'ਚ ਤੁਹਾਡੇ 'ਚ ਨਹੀਂ ਹੈਗੇ, ਜਿਨ੍ਹਾਂ ਨੇ ਘਪਲਾ ਕੀਤਾ ਉਹਨਾਂ ਨੂੰ ਤਾਂ ਪਤਾ ਹੋਊਗਾ ਨਾ ਕਿ ਕਿਹਨੂੰ ਦਿੱਤੇ ਆ। ਸਹੀ। ਤੇ ਪਤਾ ਇਹ ਲੱਗਿਆ ਕਿ ਪੰਜਾਬ 'ਚੋਂ ਜਾਂ ਦੇਸ਼ 'ਚੋਂ ਇਹਨਾਂ ਨੇ ਲਗਭਗ ਅੰਕੜੇ ਇਕੱਠੇ ਕਰਾ ਲਏ, ਕਿਉਂਕਿ ਨੰਬਰ ਲੱਗਿਆ ਹੁੰਦਾ ਹਰ ਸਰੂਪ ਜਿਹੜਾ ਛਪ ਕੇ ਜਾਂਦਾ, ਉਹਦੇ ਵੱਲ ਕਹਿੰਦੇ ਪਤਾ ਕਰਾ ਲਿਆ ਕਿ ਭਾਰਤ 'ਚ ਤਾਂ ਹੈ ਨਹੀਂ ਗੇ, ਭਾਰਤ 'ਚ ਨਹੀਂ ਗੇ, ਫਿਰ ਵਿਦੇਸ਼ 'ਚ ਨੇ। ਫਿਰ ਇਹ ਘਪਲਾ ਮਤਲਬ ਡਾਲਰਾਂ 'ਚ ਹੈ ਜੀ, ਫਿਰ ਇਹ ਘਪਲਾ ਵੱਡਾ। ਪਰ ਸਵਾਲ ਇਹ ਆਰਥਿਕ ਘਪਲੇ ਦਾ ਨਹੀਂ ਹੈ, ਸਵਾਲ ਪਾਵਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਇੰਜ ਸੌਦਾ ਕਰਦੇ ਹੋ। ਸਹੀ ਗੱਲ। ਮਤਲਬ ਉਹਨਾਂ ਨੂੰ ਬਾਰੋ ਬਾਰੀ ਵੇਚਣ ਦੀ ਪ੍ਰਕਿਰਿਆ ਵੀ ਤੁਹਾਨੂੰ ਜਾਇਜ਼ ਲੱਗਦੀ ਹੈ। ਜੇ ਨਹੀਂ ਹੋਇਆ ਤਾਂ ਫਿਰ ਧਾਮੀ ਸਾਹਿਬ ਦੱਸ ਦਿਓ ਕਿ ਗਏ ਕਿੱਥੇ ਨੇ ਸਰੂਪ। ਤੁਸੀਂ ਇਹ ਕਿਉਂ ਨਹੀਂ ਜਵਾਬ ਦੇ ਪਾਏ? ਅਜੇ ਤੱਕ ਸਵਾਲ ਇਹ ਹੈ। ਸੋ ਇਸੇ ਨੇ ਫਿਰ ਮੌਕਾ ਦਿੱਤਾ ਜੀ, ਸਰਕਾਰ ਨੂੰ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਹੁਣ ਕੁਝ ਮੈਂਬਰ, 2 ਐਸਜੀਪੀਸੀ ਦੇ ਮੈਂਬਰ ਜਿਹੜੇ ਬਰਖਾਸਤ ਕੀਤੇ ਹੋਏ ਨੇ FIR 'ਚ ਜਿਨ੍ਹਾਂ ਦਾ ਨਾਮ ਹੈ, ਕਹਿੰਦੇ ਉਹ ਅਦਾਲਤ ਗਏ ਨੇ ਜੀ ਕਿ ਸਾਨੂੰ ਅਗਾਊਂ ਜ਼ਮਾਨਤ ਦੇ ਦਿਓ, ਅਸੀਂ ਸਿੱਟ ਦੀ ਜਾਂਚ ਸ਼ਾਮਲ ਹੋਣ ਲਈ ਤਿਆਰ ਹਾਂ। ਠੀਕ ਹੈ। ਤੇ ਇੱਧਰ ਜੱਦਾਰ ਸਾਹਿਬ ਕਹਿੰਦੇ ਕਿ ਐਸਜੀਪੀਸੀ ਸਿੱਟ 'ਚ ਸ਼ਾਮਲ ਨਹੀਂ ਹੋਊਗੀ ਸਿੱਟ ਦੀ ਜਾਂਚ। ਅੱਛਾ। ਸਿੱਟ ਦਾ ਪੰਥਕ ਕੰਮ ਅੱਜ ਦਖਲਅੰਦਾਜ਼ੀ ਆ। ਤੇ ਸਰਕਾਰ ਜਿਵੇਂ ਤਿਆਰ ਹੋ ਕੇ ਆ ਰਹੀ ਹੈ, ਉੱਥੇ ਕੁਝ ਦਿਲਾਂ ਨੂੰ ਇਹ ਲੱਗਦੀ ਹੈ ਗੱਲ ਕਿ ਇਹਦਾ ਮਤਲਬ ਦੁੱਧ ਦੁੱਧ ਪਾਣੀ ਦਾ ਪਾਣੀ ਸਰਕਾਰ ਕਰ ਦੂਗੀ ਜੀ। ਪਰ ਚੰਗਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਆਪ ਪਿਛਾਂ ਰਹਿੰਦੇ ਤੇ ਕਾਨੂੰਨੀ ਤੌਰ ਤੇ ਕੰਮ ਹੁੰਦਾ, ਫਿਰ ਤਾਂ ਲੱਗਦਾ ਕਿ ਤੁਹਾਡੀ ਮਨਸ਼ਾ ਸਾਫ਼ ਹੈ। ਤੁਸੀਂ ਮੂਹਰੇ ਆ ਕੇ ਦਾ ਮਤਲਬ ਤੁਸੀਂ ਪੰਥਕ ਏਜੰਡੇ ਦੇ ਉੱਤੇ ਵੋਟਾਂ ਹਥਿਆਣਾ ਚਾਹੁੰਦੇ ਹੋ। ਸਹੀ ਗੱਲ, ਬਿਲਕੁਲ। ਇਸ ਤਰੀਕਾ ਕਰਨ ਨਾਲ ਵੀ ਇਹ ਪਹਿਲੂ ਵੱਡਾ ਹੋ ਰਿਹਾ। ਸੋ ਇਹ ਮਾਮਲਾ ਨਿਬੜਨ ਦੀ ਬਜਾਏ, ਸ਼ੰਕੇ ਦੂਰ ਕਰਨ ਦੀ ਬਜਾਏ ਨਵੇਂ ਸ਼ੰਕੇ, ਨਵੇਂ ਸਵਾਲ, ਨਵਾਂ ਟਕਰਾਅ ਪੈਦਾ ਕਰ ਰਿਹਾ ਜੀ ਜੀ। ਸੋ ਹੁਣ ਇਹ ਧਾਮੀ ਹੋਰਾਂ ਨੇ ਕੱਲ ਜਵਾਬ ਜ਼ਰੂਰ ਦਿੱਤੇ, ਪਰ ਉਹਨਾਂ ਦੇ ਜਵਾਬ ਇਸ ਗੱਲ ਦੀ ਤਸੱਲੀ ਨਹੀਂ ਕਰਾ ਸਕੇ ਕਿ ਆਖਰ ਉਹ ਪਾਵਨ ਸਰੂਪ ਗਏ ਕਿੱਥੇ। ਜੇ ਇਹਦੀ ਤਸੱਲੀ ਹੋ ਜਾਂਦੀ ਸ਼ਾਇਦ ਫਿਰ ਵੀ ਮੰਨ ਲਿਆ ਜਾਂਦਾ ਕਿ ਠੀਕ ਹੈ ਇਹ ਕੋਈ, ਕਿਉਂਕਿ ਹਰੇਕ ਪਰਿਵਾਰ 'ਚ ਇੱਕ ਬੰਦਾ ਗਲਤ ਹੋ ਸਕਦਾ, ਪਰਿਵਾਰ 'ਚ 2 ਬੰਦੇ ਗਲਤ ਹੋ ਸਕਦੇ ਆ, ਐਡੀ ਵੱਡੀ ਸੰਸਥਾ 'ਚ ਸੈਂਕੜੇ ਬੰਦੇ ਵੀ ਗਲਤ ਹੋ ਸਕਦੇ ਆ। ਸਹੀ ਗੱਲ ਹੈ, ਕਿਉਂ ਨਹੀਂ ਹੋ ਸਕਦਾ। ਤੇ ਉਸ ਨੂੰ ਦਰੁਸਤ ਕਰਨ ਦੇ ਲਈ ਤੁਹਾਨੂੰ ਪਹਿਲਾਂ ਕਬੂਲ ਤਾਂ ਸਹੀ ਕਰਨਾ ਪਊਗਾ ਨਾ ਕਿ ਗਲਤੀ ਕੀ ਹੈ, ਗੁਨਾਹ ਕੀ ਹੈ ਤੇ ਕਿਸ ਪੱਧਰ ਦਾ ਜੀ ਜੀ। ਜੇ ਤੁਸੀਂ ਸੰਗਤ ਦਾ ਮਨ ਨਹੀਂ ਜਿੱਤ ਸਕਦੇ, ਫਿਰ ਤੁਸੀਂ ਕਿਵੇਂ ਉਮੀਦ ਕਰੋਗੇ ਕਿ ਤੁਹਾਡੀ ਧਿਰ ਬਣ ਕੇ ਲੋਕ ਖੜਨ। ਸੋ ਇਸ ਲਈ ਉਹਦੇ ਲਈ ਤੁਹਾਨੂੰ ਸਾਹਮਣੇ ਹੋ ਕੇ ਆਉਣਾ ਪੈਣਾ। ਜਦੋਂ ਤੁਸੀਂ ਇੱਕ ਪਰਿਵਾਰ ਦੇ, ਇੱਕ ਧਿਰ ਦੇ, ਇੱਕ ਰਾਜਨੀਤਿਕ ਜਮਾਤ ਦੇ, ਇੱਕ ਲੀਡਰ ਦੇ ਚਿਹਰਾ ਬਣ ਕੇ ਬੋਲਦੇ ਹੋ, ਤੇ ਫਿਰ ਇਹ ਜਿਹੇ ਸਵਾਲ ਤਾਂ ਹੋਣਗੇ। ਜਿਵੇਂ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਦਿੱਲੀ ਵਾਲਿਆਂ ਦੀ ਸਕ੍ਰਿਪਟ ਪੜ੍ਹਨ ਲੱਗ ਜਾਂਦੇ ਨੇ, ਇਹ ਬਾਦਲਾਂ ਦੀ ਪੜ੍ਹਨ ਲੱਗ ਜਾਂਦੇ ਨੇ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ, ਲੰਘੇ ਦਿਨਾਂ ਦੇ ਵਿੱਚ ਸ਼ਰਮਾ ਜੀ ਇੱਕ ਹੋਰ ਬੜਾ ਮਾਮਲਾ ਭਖਿਆ ਸੀਗਾ। ਉਹਨੇ ਸ਼ਰਮਸਾਰ ਕੀਤਾ ਸਿਸਟਮ ਨੂੰ,
ਕਾਨੂੰਨ ਨੂੰ ਤੇ ਹੋਰ ਚੀਜ਼ਾਂ ਨੂੰ ਜਿਹੜੀਆਂ ਲੋਕਾਂ ਦੇ ਹੱਕ ਹਕੂਕ ਦੇ ਨਾਲ ਜੁੜਦੀਆਂ ਨੇ ਸੰਵਿਧਾਨਕ ਤੌਰ ਤੇ ਵੀ ਤੇ ਸਿਆਸਤ ਨੂੰ ਵੀ। ਉਨਾਓ ਜ਼ਬਰ ਜਨਾਹ ਮਾਮਲਾ, ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਤਾਂ ਚਲੋ ਮਾੜੀ ਮੋਟੀ ਲਾਜ ਰੱਖੀ ਹੈ, ਪਰ ਕਹਿੰਦੇ ਸਿਆਸੀ ਚਿਹਰਾ ਤੇ ਸਿਸਟਮ ਤਾਂ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਜੀ। ਬਿਲਕੁਲ ਪ੍ਰਵੀਨ ਜੀ, ਮਾਨਯੋਗ ਸੁਪਰੀਮ ਕੋਰਟ ਨੇ ਉਨਾਓ ਜ਼ਬਰ ਜਨਾਹ ਮਾਮਲੇ ਦੇ ਵਿੱਚ ਜਿਵੇਂ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾਈ ਜ਼ਮਾਨਤ ਵਾਲੇ ਮਸਲੇ ਨੂੰ ਲੈ ਕੇ, ਕਿਉਂਕਿ ਇਹਨਾਂ ਦੇ ਜਿਹੜੇ ਮਤਲਬ ਦੋਸ਼ੀਆਂ ਦੇ ਵਿੱਚੋਂ ਸਜ਼ਾ ਜ਼ਾਬਤਾ ਦੇ ਵਿੱਚੋਂ ਜਿਹੜਾ MLA ਰਿਹਾ ਭਾਰਤੀ ਜਨਤਾ ਪਾਰਟੀ ਦਾ ਕੁਲਦੀਪ ਸੇਗਰ ਨੂੰ ਹੈ ਨਾ, ਉਹਨੂੰ ਜ਼ਮਾਨਤ ਮਤਲਬ ਕਿ ਉਹਦੀ ਸਜ਼ਾ ਸਸਪੈਂਡ ਕਰਕੇ ਉਹਨੂੰ ਜ਼ਮਾਨਤ ਦਾ ਰਾਹ ਖੋਲਤਾ। ਤੇ ਸਾਡੇ ਗਾਹਾਂ ਸਿਸਟਮ ਦੇਖੋ ਕੈਸਾ ਕਿ ਜਿਵੇਂ ਉਹ ਜੰਗ ਜਿੱਤ ਕੇ ਆਇਆ ਹੋਵੇ ਹੈ ਨਾ, ਤੇ ਉਸ ਸਵਾਗਤ ਕਰੋ ਜੀ, ਹਾਰ ਪਾਓ ਜੀ, ਸਟੇਜਾਂ ਤੇ ਮਾਣ ਤਾਣ ਕਰੋ ਜੀ, ਮਤਲਬ ਇਹ ਚਿਹਰਾ ਸਾਡੀ ਸਿਆਸਤ ਦਾ। ਮਤਲਬ ਬਲਾਤਕਾਰੀਆਂ ਦੇ ਹੁਣ ਰਾਜਨੀਤਿਕ ਸਟੇਜਾਂ ਤੇ ਸਨਮਾਨ ਹੁੰਦੇ ਨੇ ਜੀ। ਸਹੀ ਹੈ, ਸਹੀ, ਬਿਲਕੁਲ। ਦੇਸ਼ ਦੇ ਵਿੱਚ ਕਈ ਧਿਰਾਂ ਨੂੰ, ਕਈ ਸੂਬਿਆਂ ਨੂੰ ਇਹ ਹੈਰਾਨੀ ਹੋਈ ਕਿ ਆਹ ਕੀ ਆ ਵੀ ਬਲਾਤਕਾਰ ਵਾਲੇ ਬੰਦੇ ਨੂੰ ਜ਼ਮਾਨਤ ਮਿਲ ਜਾਵੇ, ਉਹਦੀ ਸਜ਼ਾ ਸਸਪੈਂਡ ਕਰ ਦਿੱਤੀ ਜਾਵੇ ਹੈ ਨਾ, ਤੇ ਉਹ ਬਾਹਰ ਆ ਕੇ ਐਂ ਲੀਡਰ ਬਣ ਕੇ ਘੁੰਮੇ। ਹੋ ਸਕਦਾ ਕਿਸੇ ਨੂੰ ਹੈਰਾਨੀ ਹੋਵੇ, ਮੈਨੂੰ ਲੱਗਦਾ ਪੰਜਾਬ ਹਰਿਆਣਾ ਵਾਲਿਆਂ ਨੂੰ ਜ਼ਿਆਦਾ ਹੈਰਾਨੀ ਨਹੀਂ ਹੁੰਦੀ ਹੋਣੀ, ਕਿਉਂਕਿ ਸਾਡੇ ਦਾ ਡੇਰਾ ਸਿਰ ਸਾਨੂੰ ਨਿੱਤੇ ਪਰੋਲ ਮਿਲਦੀ ਹੈ। ਬਿਲਕੁਲ ਮਿਲਦੀ ਹੈ, ਸਾਨੂੰ ਤਾਂ ਪਤਾ ਕਿ ਇਹੀ ਚੱਲਦਾ ਕੰਮ ਹੈ ਨਾ। ਮਤਲਬ ਉਹ ਤਾਂ ਕਤਲ ਦੇ ਮਾਮਲੇ 'ਚ ਵੀ, ਬਲਾਤਕਾਰ ਦੇ ਮਾਮਲੇ 'ਚ ਵੀ ਦੋਸ਼ੀ ਹੈ, ਤੇ ਉਹ ਐਂ ਹੁੰਦਾ ਕਿ ਜਿਵੇਂ ਅੰਦਰ ਛੁੱਟੀ ਕੱਟਣ ਜਾਂਦਾ, ਰਹਿੰਦਾ ਤਾਂ ਬਾਹਰ ਆ, ਬਾਹਰ। ਸਹੀ ਗੱਲ, ਬਿਲਕੁਲ। ਸੋ ਉਸ ਤਰੀਕਾਕਾਰ ਇੱਥੇ ਨਜ਼ਰ ਆਉਂਦਾ। ਪਰ ਸਵਾਲ ਇਹ ਤੋਂ ਅਗਲਾ ਜੀ, ਇੱਕ ਪਾਸੇ ਜਿੱਥੇ ਸਿਸਟਮ ਨੂੰ ਕਿਵੇਂ ਚਲਾਇਆ ਜਾ ਰਿਹਾ, ਜੁਡੀਸ਼ੀਅਲ ਕਿਵੇਂ ਸ਼ੰਕਾ ਸ਼ੁਭਿਆਂ ਚ ਆਉਂਦੀ ਹੈ ਇਸ ਫੈਸਲਿਆਂ ਨਾਲ, ਉਹ ਸਵਾਲ ਖੜਾ। ਦੂਏ ਪਾਸੇ ਇਹ ਫੈਸਲਾ ਆਉਣ ਤੋਂ ਬਾਅਦ ਹਾਈ ਕੋਰਟ ਦੇ ਫੈਸਲੇ ਨੂੰ ਇੱਕ ਤਰੀਕੇ ਨਾਲ ਜਦੋਂ ਧਰਾਤਲ ਦੀ ਚੁਣੌਤੀ ਦਿੱਤੀ ਜਾਂਦੀ ਹੈ ਕਿ 3 ਜੀ ਜਾ ਕੇ ਬੈਠ ਗਏ ਜੀ, ਮਤਲਬ ਇੰਡੀਆ ਗੇਟ ਹੈ ਨਾ, ਤੇ ਪੁਲਿਸ ਫਿਰ ਕਹਿੰਦੇ ਜੀ ਚੱਕ ਲਓ, ਧੂ ਲਓ, ਖਿੱਚ ਲਓ। ਤੇ ਧੰਨਵਾਦ, ਸੋਸ਼ਲ ਮੀਡੀਆ 'ਚ ਵਿਗਾੜ ਕਾਫੀ ਨੇ, ਪਰ ਸੋਸ਼ਲ ਮੀਡੀਆ ਕਾਫੀ ਕੁਝ ਬਚਾ ਵੀ ਲੈਂਦਾ। ਸਹੀ ਹੈ, ਬਿਲਕੁਲ ਬਿਲਕੁਲ। ਰਾਸ਼ਟਰੀ ਮੀਡੀਆ ਤਾਂ ਦਿਖਾਉਣਾ ਨਹੀਂ ਸੀ ਉਹ ਸਾਰਾ ਕੁਝ। ਸੋਸ਼ਲ ਮੀਡੀਆ ਤੇ ਇਸ ਕਦਰ ਫੈਲਿਆ ਕਿ ਸੁਪਰੀਮ ਕੋਰਟ ਨੇ ਸੂ ਨੋਟਿਸ ਲੈ ਲਿਆ ਕਿ ਵੀ ਪੁਲਿਸ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ ਉਹਨਾਂ ਨਾਲ ਧੱਕਾ ਮੁੱਕੀ ਕਰ ਰਹੀ ਹੈ, ਤੇ ਜਿਹਨੇ ਬੇਇਨਸਾਫੀ ਕੀਤੀ ਹੈ ਉਹਨੂੰ ਸੁਰੱਖਿਆ ਘੇਰਾ ਦੇ ਰਹੀ ਹੈ। ਸਹੀ ਗੱਲ। ਤੇ ਫਿਰ ਜਦੋਂ ਸੂ ਨੋਟਿਸ ਲਿਆ ਤੇ ਫਿਰ ਇਹ ਤਾਂ ਜ਼ਮਾਨਤ ਤਾਂ ਰੱਦ ਹੋਈ ਹੋਈ। ਉਹ ਕਹਿੰਦੇ ਕਿ ਕਿਸੇ ਵੀ ਇਸ ਅਪਰਾਧੀ ਨੂੰ ਕਿਸੇ ਵੀ ਕੇਸ 'ਚ ਜ਼ਮਾਨਤ ਨਹੀਂ। ਪਰ ਇਹਨੇ ਤਾਂ ਸਿਸਟਮ ਦਾ ਚਿਹਰਾ ਹੀ ਬੇਨਕਾਬ ਨਹੀਂ ਹੋਇਆ, ਸਿਆਸਤ ਦਾ ਚਿਹਰਾ ਵੀ ਇੱਕ। ਜੀ ਜੀ, ਠੀਕ ਹੈ। ਇਹ ਬੀਜੇਪੀ ਦਾ ਸਾਬਕਾ MLA ਤੇ ਹੁਣ ਬੀਜੇਪੀ ਦੇ ਲੀਡਰ ਉਹਨੂੰ ਸਨਮਾਨ ਤਾਨ ਦੇਣ ਨੂੰ ਫਿਰਦੇ ਨੇ, ਪਰ ਇਹ ਤੋਂ ਪਹਿਲਾਂ ਇਹ ਸਮਾਜਵਾਦੀ ਤੇ ਕਾਂਗਰਸ ਦਾ ਵੀ MLA ਰਿਹਾ। ਇਹਦਾ ਮਤਲਬ ਸਮੁੱਚਾ ਸਿਆਸੀ ਸਿਸਟਮ ਕਹੇ ਜਾਏ, ਸਿਆਸੀ ਧਿਰਾਂ ਕਹੀ ਜੀਆਂ, ਸਿਆਸੀ ਪਾਰਟੀਆਂ ਕੋਲ ਲੀਡਰ ਕਹੇ ਜੇ ਨੇ, ਉਹਦਾ ਇਹ ਇੱਕ ਪ੍ਰਗਟਾਵਾ ਹੈ। ਸਹੀ। ਕੀ ਚੰਗੇ ਲੋਕ ਸਿਆਸਤ ਆਉਣੋਂ ਕੰਨੀ ਕਤਰਾਉਣ ਲੱਗ ਪਏ, ਜਾਂ ਚੰਗੇ ਲੋਕਾਂ ਦੀ ਸਿਆਸੀ ਪਾਰਟੀਆਂ ਨੂੰ ਲੋੜ ਨਹੀਂ ਰਹੀ, ਜਾਂ ਚੰਗੇ ਲੋਕਾਂ ਦੀ ਜਿੱਤਣ ਦੀ ਸੰਭਾਵਨਾ ਘੱਟ ਹੁੰਦੀ ਹੈ, ਇਸ ਲਈ ਇਹ ਜੇ ਗੁੰਡੇ, ਬਲਾਤਕਾਰੀ, ਕਾਤਲ, ਇਰਾਦਾ ਕਤਲ। ਮੈਨੂੰ ਯਾਦ ਹੈ ਨਰਿੰਦਰ ਮੋਦੀ ਹੋਰਾਂ ਨੇ ਸੰਸਦ ਦੀਆਂ ਪੌੜੀਆਂ ਪਹਿਲੀ ਵਾਰ ਚੜ੍ਹਨ ਲੱਗਿਆ ਦੰਡਵਤ ਪ੍ਰਣਾਮ ਜੀ, ਲੰਮੇ ਪੈ ਗਏ ਜੀ, ਹੈ ਨਾ, ਤੇ ਜੀ ਮੈਂ ਇਸ ਮੰਤਰ ਨੂੰ ਪਵਿੱਤਰ ਬਣਾਉਂਗਾ ਜੀ, ਇੱਥੇ ਜਿੰਨੇ ਵੀ ਇਹੋ ਜਿਹੇ ਕੇਸਾਂ ਵਾਲੇ ਨੇ ਉਹਨਾਂ ਨੂੰ ਅਸੀਂ ਟਿਕਟ ਨਹੀਂ ਦਿਆ ਕਰਾਂਗੇ ਜੀ। ਅੱਜ ਦੀ ਤਰੀਕ ਬੀਜੇਪੀ ਦੇ ਸਭ ਤੋਂ ਵੱਧ ਮੈਂਬਰ ਪਾਰਲੀਮੈਂਟ ਨੇ। ਸਹੀ ਗੱਲ, ਬਿਲਕੁਲ। ਤਾਂ ਮਤਲਬ ਇਹ ਨਹੀਂਗਾ ਕਿ ਬਾਕੀਆਂ 'ਚ ਨਹੀਂ ਹੈਗੇ, ਕਾਂਗਰਸ, ਸਮਾਜਵਾਦੀ ਹੈ ਨਾ, ਬਾਕੀ ਦਲ ਸਾਰਿਆਂ 'ਚ ਹੈਗੇ, ਚਾਹੇ NDA ਵਾਲੇ ਨੇ, ਚਾਹੇ UPA ਜਾਂ ਇੰਡੀਆ ਵਾਲੇ ਗੱਠਜੋੜ ਵਾਲੇ, ਸਾਰਿਆਂ 'ਚ ਹੈਗੇ। ਪਰ ਉਹ ਹੈ ਕਿ ਜਿਹਦੇ ਜਿੰਨੇ ਜਿੱਤ ਕੇ ਵੱਧ ਆ ਰਹੇ ਨੇ ਉਹਨੇ ਉਹ ਵੱਧ ਰੇਸ਼ੋ 'ਚ ਆ ਰਹੇ ਨੇ। ਤੇ ਬੀਜੇਪੀ ਜੇ ਵੱਧ ਜਿੱਤ ਗਈ ਤਾਂ ਬੀਜੇਪੀ ਕੋਲ ਵੱਧ ਨੇ ਜੀ। ਫਿਰ ਡਰਾਮਾ ਕਿਉਂ ਜੀ? ਸਹੀ। ਸੋ ਇਸ ਲਈ ਇਹ ਸਾਰਾ ਸਿਸਟਮ ਗਰਕ ਗਿਆ, ਸਿਆਸੀ ਸਿਸਟਮ ਗਰਕ ਗਿਆ, ਤੇ ਸਾਨੂੰ ਬਾਹੂਬਲੀ ਲੋਕ, ਗੈਂਗਸਟਰ ਲੋਕ ਪਸੰਦ ਆਉਣ ਲੱਗ ਪਏ ਨੇ, ਤੇ ਉਹਦਾ ਨਤੀਜਾ ਅਸੀਂ ਇਹੋ ਜਿਹੇ ਲੋਕਾਂ ਨੂੰ ਫਿਰ ਆਪਣੇ ਲੀਡਰ ਮੰਨ ਕੇ ਭੋਗ ਰਹੇ। ਪਹਿਲੀ ਖਬਰ 'ਚ ਤੁਸੀਂ ਕਿਹਾ ਤਾਂ ਸੀਗਾ ਵੀ ਜਿਹੜੇ ਭਗਵੰਤ ਮਾਨ ਦੇ ਸਪੋਰਟਰ ਨੇ ਉਹ ਤਾਂ ਕਹਿੰਦੇ ਹੋਣਗੇ ਠੋਕ ਤੇ ਵਿਰੋਧੀ ਐਂ ਕਰਤਾ, ਫਲਾਂ ਕਰਤਾ। ਉਹ ਸਾਰੀਆਂ ਚੀਜ਼ਾਂ ਇੱਥੋਂ ਹੀ ਲਿੰਕ ਹੁੰਦੀਆਂ ਨੇ ਨਾ, ਜਦੋਂ ਲੋਕ। ਪ੍ਰਵੀਨ ਜੀ, ਦਿੱਕਤ ਇਹੀ ਆ, ਅਸੀਂ ਕੰਨ ਰਸਤੇ ਆਦੀ ਹਾਂ। ਹਾਂਜੀ ਹਾਂਜੀ। ਮੋਦੀ ਉੱਚਾ ਬੋਲੇ ਤੇ ਝੂਠ ਬੋਲੇ, ਸਾਨੂੰ ਉਹ ਵੀ ਚੰਗਾ ਲੱਗਣ ਲੱਗਾ, ਦੇਖ ਵੀ ਕਿਵੇਂ ਬੋਲਦਾ ਜੀ, ਤੇ ਸਾਡੇ ਵਾਲਾ ਵੀ ਟੋਟ ਕੇ ਸੁਣਾਵੇ, ਮਤਲਬ ਕਿ 2 ਦੇ ਪਹਾੜੇ ਦੇ ਵਿੱਚ 18 ਦਾ ਪਹਾੜਾ ਜੋੜ ਲਵੇ, ਕੋਈ ਚੱਕਰ ਨਹੀਂ, ਬਸ ਐਂ ਜੀ ਬੋਲਦਾ ਦੇਖੋ ਕਿਵੇਂ ਹੈ ਜੀ। ਮਤਲਬ ਅਸੀਂ ਬੋਲਣ ਵਾਲੇ ਨੂੰ ਹੀ ਲੀਡਰ ਸਮਝਣ ਲੱਗ ਪਏ। ਜੀ ਜੀ, ਬਿਲਕੁਲ। ਉਹਦਾ ਨਤੀਜਾ ਭੁਗਤ ਰਿਹਾ। ਹਾਂਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।